ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਵਰ੍ਹਿਆਂ ਪਿੱਛੋਂ ਤੇਰੇ ਪਿੰਡ ਵਿੱਚ ਜਾ ਆਇਆ ਹਾਂ। ਜਿਸ ਮਿੱਟੀ ਵਿੱਚ ਤੇਰਾ ਮੁੜਕਾ ਡੁੱਲਿਆ ਸੀ, ਉਸ ਮਿੱਟੀ ਨੂੰ ਆਪਣੇ ਮੱਥੇ ਲਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਜਿਹੜੀਆਂ ਗਲੀਆਂ ਵਿੱਚ ਕਦੀ ਤੂੰ ਖੇਡਿਆ ਸੈਂ, ਉਹਨਾਂ ਗਲੀਆਂ ਨੂੰ ਵੀ ਆਖਿਰ ਗਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਤੇਰੇ ਸਕੇ ਸੋਦਰਿਆਂ ਨੂੰ ਮਿਲ ਕੇ ਤੇ ਕੁੱਟ-ਕੁੱਟ ਜੱਫੀਆਂ ਪਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਹੁਣ ਕਦੇ ਉਦਾਸ ਨਾ ਹੋਈ ਇਸ ਗੱਲੋਂ, ਨਵੇਂ ਸਿਰੇ ਮੈਂ ਰਿਸ਼ਤੇ ਨਵੇਂ ਬਣਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਜਿੱਥੇ ਤੇਰੀ ਚੌਧਰ ਸੀ ਸ਼ਰੀਕੇ ਵਿੱਚ, ਉੱਥੇ ਬੈਠ ਕੇ ਤੇਰਾ ਨਾਂ ਚਮਕਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਕਿਸ਼ਨ ਵਾਲੇ ਖੂਹ ਤੇਰੇ ਦੇ ਖੇਤਾਂ ਦੀ ਹਰੀ ਕਚੂਰ ਸਰ੍ਹੋਂ ਦੀ ਗੰਦਲ ਖਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਫਸਲਾਂ ਦਾ ਹੁਣ ਫਿਕਰ ਕਰੀ ਨਾ ਤੂੰ ਬਾਪੂ, ਤੇਰੇ ਖੇਤੀ ਲੰਮਾ ਫੇਰਾ ਪਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਫੇਰ ਨਾ ਆਖੀ ਇਹ ਗੱਲ ਵੀ ਮੈਂ ਭੁੱਲਿਆ ਨਹੀਂ, ਪਾਣੀ ਤੇਰੇ ਖੂਹ ਉੱਤੇ ਕਰਦਾ ਬੁੱਕੀ ਛਕਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਲੰਘਦੇ ਲੰਘਦੇ ਦਾਦਕਿਆਂ ਦੀਆਂ ਮੜੀਆਂ ਨੂੰ ਆਖ ਸਲਾਮ ਦੁਆ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਜਿਸ ਰਸਤੇ ਤੂੰ ਉਜੜਨ ਵੇਲੇ ਟੁਰਿਆ ਸੈਂ, ਉਸ ਰਸਤੇ ਨੂੰ ਫੇਰ ਸਲਾਮ ਵਜਾ ਆਇਆ ਹਾਂ। ਬਾਪੂ ਤੇਰਾ ਇੱਕ ਉਲਾਂਭਾ ਲਾ ਆਇਆ ਹਾਂ। ਵਰ੍ਹਿਆਂ ਪਿੱਛੋਂ ਤੇਰੇ ਪਿੰਡ ਵਿੱਚ ਜਾ ਆਇਆ ਹਾਂ। ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਉਣ ਨੂੰ ਸੀਨੇ ਨਾਲ ਲਾਉਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ अस्सलाम वालेकुम, सत श्री अकाल, प्रणाम। पंजाब की वंड नूं 75 साल हो गए, पर अज भी साडी आखिरी पीढ़ी जिन्हां ने 47 की पीड़ नूं अपने पिंडियां ते हंडाया है, वो इन्हां पिंडां नूं नहीं भुल सके जिथे वो जम्मे पले खेडे ते जवान होए। पिछोकड़ नूं मिलन की ताक जांदियां जांदियां वो नवीं पीढ़ी दे दिल विच भी पा गए ते अज चढ़दे तो लैंदे वल बहुत सारे टब्बर अपने जद्दी पिंडां नूं वेखण लई आ रहे हैं। यह मिट्टी की खिच जिस दी खुशबू अज सरदार जगदेव सिंह चौहान हुणां नूं ਚੱਕ नंबर 277 नंगल तहसील गोजरा ਜ਼ਿਲ੍ਹਾ ਟੋਬਾ ਟੇਕ ਸਿੰਘ ਲੈ ਕੇ ਆ ਗਿਆ। ਗੱਲ ਕਰਦੇ ਹਾਂ ਸਰਦਾਰ ਜਗਦੇਵ ਸਿੰਘ ਚੌਹਾਨ ਹੁਣਾਂ ਦੇ ਵਟਕਿਆਂ ਦੀ, ਜੋ ਕਿ ਚੱਕ ਨੰਬਰ 277 ਜੀਂਬੇ ਨੰਗਲ ਵਿੱਚ ਰਹਿੰਦੇ ਹੁੰਦੇ ਸੀ। ਸਰਦਾਰ ਕਿਸ਼ਨ ਸਿੰਘ ਚੌਹਾਨ ਵੱਲ ਸਰਦਾਰ ਹਾਕਮ ਸਿੰਘ ਚੌਹਾਨ, ਜਿਹੜੇ ਕਿ ਜੱਟ ਬਰਾਦਰੀ ਨਾਲ ਤਲਕ ਰੱਖਦੇ ਸੀਗੇ। ਸਰਦਾਰ ਕਿਸ਼ਨ ਸਿੰਘ ਹੁਣੀ ਦੋ ਭਾਈ ਸੀ ਤੇ ਦੂਜੇ ਭਰਾ ਦਾ ਨਾਮ ਸਰਦਾਰ ਪੂਰਨ ਸਿੰਘ ਸੀ।
ਸਰਦਾਰ ਕਿਸ਼ਨ ਸਿੰਘ ਹੁਣਾਂ ਦੇ 2 ਬੇਟੇ ਔਰ 1 ਬੇਟੀ ਸੀ। ਸਰਦਾਰ ਜਗਦੇਵ ਸਿੰਘ ਚੌਹਾਨ ਅਤੇ ਸਰਦਾਰ ਸੁਖਦੇਵ ਸਿੰਘ ਚੌਹਾਨ, ਇਹ ਦੋਹਾਂ ਦੀ ਪੈਦਾਇਸ਼ ਇਸ ਪਿੰਡ ਦੀ ਹੈ। ਤੇ ਸਰਦਾਰ ਅਨਮੋਹਰ ਸਿੰਘ ਚੌਹਾਨ ਹੁਣੀ ਜੋ ਕਿ ਸਰਦਾਰ ਜਗਦੇਵ ਸਿੰਘ ਚੌਹਾਨ ਹੁਣਾਂ ਦੇ ਪੁੱਤਰ ਨੇ, ਇਹਨਾਂ ਦੀ ਭੂਆ ਜੀ ਮੋਹਿੰਦਰ ਕੌਰ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ। ਸਰਦਾਰ ਅਨਮੋਹਰ ਸਿੰਘ ਚੌਹਾਨ ਹੁਣਾਂ ਦੇ ਦਾਦਾ ਸਰਦਾਰ ਕਿਸ਼ਨ ਸਿੰਘ ਦੀ ਸ਼ਾਦੀ ਸਮੁੰਦਰੀ ਲਾਗੇ ਪਿੰਡ 470 ਗਾਬੇ ਟੂਟੀਆਂ ਵਾਲਾ ਵਿੱਚ ਸ਼ੇਰਾਂ ਵਾਲੇ ਸਰਦਾਰ ਗੁਰਬਖਸ਼ ਸਿੰਘ ਗਰੇਵਾਲ ਹੁਣਾਂ ਦੀ ਧੀ ਦੇ ਨਾਲ ਹੋਈ ਸੀ। ਸ਼ੇਰਾਂ ਵਾਲੇ ਸਰਦਾਰ ਆਪਣੇ ਇਲਾਕੇ ਵਿੱਚ ਇੱਕ ਉੱਚਾ ਮਕਾਮ ਰੱਖਦੇ ਸੀ। ਸਰਦਾਰ ਕਿਸ਼ਨ ਸਿੰਘ ਚੌਹਾਨ ਹੁਣਾਂ ਦੇ ਬੇਟੇ ਸਰਦਾਰ ਜਗਦੇਵ ਸਿੰਘ ਚੌਹਾਨ ਹੁਣਾਂ ਦੀ ਔਲਾਦ ਵਿੱਚ 1 ਬੇਟਾ ਔਰ 2 ਬੇਟੀਆਂ ਨੇ, ਜਿਹੜੇ ਕਿ ਅੱਜਕੱਲ ਕੈਨੇਡਾ ਵਿੱਚ ਰਹਿੰਦੇ ਨੇ। ਮੁੰਡੇ ਦਾ ਨਾਮ ਸਰਦਾਰ ਅਨਮੋਹਰ ਸਿੰਘ ਚੌਹਾਨ, ਜੋ ਕਿ ਆਪਣੇ ਪਿਤਾ ਜੀ ਨੂੰ ਲੈ ਕੇ ਲਹਿੰਦੇ ਪੰਜਾਬ ਆਪਣਾ ਪਿੰਡ ਵੇਖਣ ਆਏ ਨੇ। ਇਹਨਾਂ ਦੇ ਅੱਗੋਂ 1 ਬੇਟੀ ਔਰ 2 ਬੇਟੇ ਨੇ। ਵੱਡੇ ਮੁੰਡੇ ਦਾ ਨਾਮ ਸਰਦਾਰ ਜੋਰਾਵਰ ਸਿੰਘ ਚੌਹਾਨ ਅਤੇ ਛੋਟੇ ਮੁੰਡੇ ਦਾ ਨਾਮ ਸਰਦਾਰ ਹਿੰਮਤ ਸਿੰਘ ਚੌਹਾਨ ਹੈ। ਸਰਦਾਰ ਅਨਮੋਹਰ ਸਿੰਘ ਚੌਹਾਨ ਹੁਣਾਂ ਦੇ ਚਾਚੇ ਸਰਦਾਰ ਸੁਖਦੇਵ ਹੁਣਾਂ ਦੀ ਔਲਾਦ ਖਾਜ ਕੇ ਲੁਧਿਆਣਾ ਵਿੱਚ ਬੈਠੇ ਨੇ। ਇਹਨਾਂ ਦਾ ਇੱਕੋ ਹੀ 1 ਮੁੰਡਾ ਹੈ, ਸਰਦਾਰ ਗੁਰਪ੍ਰੀਤ ਸਿੰਘ ਚੌਹਾਨ। ਇਹਨਾਂ ਦਾ ਵੀ ਅੱਗੋਂ ਇੱਕੋ ਹੀ ਮੁੰਡਾ ਹੈ, ਸਰਦਾਰ ਬਲਕਰਨ ਸਿੰਘ ਚੌਹਾਨ। ਹੁਣ ਆਪਾਂ ਗੱਲ ਕਰਦੇ ਹਾਂ ਚੱਕ ਨੰਬਰ 277 ਨੰਗਲ ਦੀ। ਇਹਦੇ ਨੇੜੇ ਲੱਗਦੇ ਪਿੰਡਾਂ ਵਿੱਚ 277 ਬੁੱਢੀ ਪਿੰਡ, 278 ਧਰਮਕੋਟ, ਉਸਮਾਨਕੋਟ, 279 ਦਾਰਾਪੁਰ, ਰਾਣੀ ਚੱਕ, ਸਾਹਿਬ ਚੱਕ ਤੇ ਪੈਂਸਰਾ ਨੇ। ਬੁੱਢੀ ਪਿੰਡ ਤੇ ਨੰਗਲ ਦੀ ਆਬਾਦੀ ਅਲੱਗ-ਅਲੱਗ ਹੈ, ਪਰ ਇਹਨਾਂ ਦਾ ਨੰਬਰ ਇੱਕੋ ਹੀ ਹੈ। ਦੋਹਾਂ ਪਿੰਡਾਂ ਦਾ ਜ਼ਰਈ ਰਕਬਾ ਤਕਰੀਬਨ 100 ਮੁਰੱਬਾ ਦੇ ਲਾਗੇ ਆ। ਨੰਗਲ ਪਿੰਡ ਦਾ ਰਕਬਾ 2 ਮੁਰੱਬੇ ਆ। 3000 ਵੋਟ ਕਾਸਟ ਹੁੰਦੇ ਨੇ ਇਸ ਪਿੰਡ ਦੇ ਅਤੇ ਪਿੰਡ ਦੀ ਆਬਾਦੀ ਲਗਭਗ 6000 ਹੈ। ਚੋਰੀ ਜ਼ੀਸ਼ਾਨ ਇਜਾਜ਼ ਨੰਬਰਦਾਰ ਨੇ। ਰਾਈ ਫੈਮਿਲੀ ਨਾਲ ਉਹਨਾਂ ਦਾ ਤਾਲੁਕ ਹੈ। 3 ਮਸਜਿਦਾਂ, ਕੁੜੀਆਂ ਤੇ ਮੁੰਡਿਆਂ ਦਾ ਇੱਕ ਪ੍ਰਾਇਮਰੀ ਸਕੂਲ ਵੀ ਇਸ ਪਿੰਡ ਵਿੱਚ ਹੈਗਾ ਹੈ। ਸਭ ਤੋਂ ਜ਼ਿਆਦਾ ਰਾਈ ਨੇ ਜੋ ਕਿ ਹੁਸ਼ਿਆਰਪੁਰ ਤੋਂ ਆਏ ਆ। ਇਸ ਤੋਂ ਇਲਾਵਾ ਜੱਟ, ਗੁੱਜਰ, ਰਾਜਪੂਤ, ਮਲਕ ਤੇ ਗੈਰ ਕਾਸ਼ਤਕਾਰ ਬਰਾਦਰੀਆਂ ਦੇ ਲੋਕ ਇਸ ਪਿੰਡ ਵਿੱਚ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਆ। ਉਰੇ ਇਲਾਕੇ ਦੇ ਵਿੱਚ ਪਿੰਡ ਪੜ੍ਹਿਆਂ ਲਿਖਿਆਂ ਦਾ ਪਿੰਡ ਮੰਨਿਆ ਜਾਂਦਾ ਹੈ। ਸਰਦਾਰ ਅਨਮੋਹਰ ਸਿੰਘ ਹੁਣਾਂ ਨੇ ਪਾਕਿਸਤਾਨ ਵਾਲਿਆਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕੀਤਾ ਔਰ ਦੱਸਿਆ ਕਿ ਪਾਕਿਸਤਾਨ ਇਜ਼ ਅ ਲੈਂਡ ਆਫ ਲਵ। ਇਹਨਾਂ ਨੇ ਇਮੀਗ੍ਰੇਸ਼ਨ ਅਮਲੇ ਦਾ ਬਹੁਤ ਸ਼ੁਕਰੀਆ ਅਦਾ ਕੀਤਾ। ਇਸ ਦੇ ਨਾਲ ਨਾਲ ਜਨਾਬ ਇਜਾਜ਼ ਰਾਮੇ ਸਾਹਿਬ ਜਿਹੜੇ ਕਿ ਇਹਨਾਂ ਦੇ ਮੇਜ਼ਬਾਨ ਸੀਗੇ, ਇਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕੀਤਾ। ਜਨਾਬ ਸ਼ਹਿਬਾਜ਼ ਰਾਮੇ, ਸਜਾਦ ਰਾਮੇ, ਜਨਾਬ ਅਲੀ ਅਮਰ ਸਾਹਿਬ, ਬਾਬਰ ਰਾਜਾ, ਤਾਰਕ ਸਾਹਿਬ, ਰਿਜ਼ਵਾਨ ਸਾਹਿਬ, ਮੁਹੰਮਦ ਇਸਹਾਕ ਫੌਜੀ, ਨਵਾਜ਼ ਭਾਈ, ਫਕੀਰ ਹੁਸੈਨ ਫੋਟਾਬਾਸ ਵਾਲੇ, ਜਨਾਬ ਸ਼ਾਮ ਜੱਟ ਸਾਹਿਬ ਹਾਫਜ਼ਾਬਾਦ ਕੋਟ ਲੱਦਾ ਤੋਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਔਰ ਕਿਹਾ ਕਿ ਇਹਨਾਂ ਵੱਲੋਂ ਮਿਲਿਆ ਪਿਆਰ ਹਮੇਸ਼ਾ ਯਾਦ ਰਹੇਗਾ। ਅਸੀਂ ਆਪਣੀ ਟੀਮ ਔਰ ਆਪਣੇ ਚੈਨਲ ਵੱਲੋਂ ਇਹਨਾਂ ਵੀਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਾਕਿਸਤਾਨ ਦਾ ਇੱਕ ਬਿਹਤਰ ਚਿਹਰਾ ਆਪਣੇ ਆਉਣ ਵਾਲੇ ਮਹਿਮਾਨਾਂ ਦੇ ਸਾਹਮਣੇ ਰੱਖਿਆ। ਬਹੁਤ ਸ਼ੁਕਰੀਆ ਜੀ। ਮੈਂ ਹੁਣ ਤੁਹਾਨੂੰ ਸਮਝਾਉਣਾ ਜੀ। ਉਹ ਜਿਹੜਾ ਪਿੱਛੇ ਢਾਰਾ ਜਿਹਾ ਨਹੀਂ ਨਜ਼ਰ ਆਉਂਦਾ, ਹਾਂਜੀ, ਉਹ ਪਰਲੀ ਛੱਤ, ਹਾਂਜੀ, ਇਹ ਉਹ ਪਰਦਾ ਜਿਹੜਾ ਇਹ ਆਹ ਪਰਦਾ ਆ ਜਿਹੜਾ ਨਾ ਹੱਦਬੰਦੀ, ਹਾਂਜੀ, ਇਹ ਇੱਥੇ ਅੱਗੇ ਹੋ ਥੋੜਾ ਜਿਹਾ, ਹਾਂਜੀ, ਉਹ ਐਂਟੀਨਾ ਪਾਲਾ ਲੱਗਾ ਜਿਹੜਾ, ਹਾਂਜੀ, ਉੱਥੋਂ ਇਹ ਮਕਾਨ ਜਿਹੜਾ ਵਿੱਚ ਆ, ਇਹ ਹਾਂਜੀ, 2 ਕਨਾਲਾਂ ਇੱਥੇ ਤੱਕ ਫੇਰ ਪੂਰਾ ਹੁੰਦਾ। ਹੁਣ ਤਾਂ ਤਕਰੀਬਨ ਇਹ ਮੇਰਾ ਖਿਆਲ ਆ 10-12 ਘਰ ਬਣ ਗਏ। ਨਹੀਂ ਮਤਲਬ ਕਮਰੇ ਤਕਸੀਮ ਘਰ ਖਾਨਦਾਨ ਤੇ ਉਹੀ ਹੈ ਨਾ। ਨਹੀਂ ਜੀ, ਕੋਈ ਨਹੀਂ, ਇਹ ਦੇਖ ਲਿਆ ਜੀ, ਬਸ ਕੋਈ ਗੱਲ ਆ। ਨਹੀਂ ਇਹ ਜਗ੍ਹਾ ਸੀਗੀ, ਇੰਨਾ ਗੰਦਾ ਦਾ ਹੋ ਗਿਆ। ਇਹ ਤੇ ਇੱਕੋ ਹੀ ਹੱਥਾਂ ਨਾਲ ਸਾਰਾ ਆਪਸ ਵਿੱਚ ਇਹਨਾਂ ਨੇ ਵੰਡ ਕੇ ਤੇ ਉਹਨੂੰ ਲੈ ਦੀਆਂ। ਉਹ ਤਾਂ ਫਿਰ ਜਿੱਦਾਂ ਜਿੱਦਾਂ ਜੀ ਵੱਧਦੇ ਗਏ ਉਦਾਂ ਹੀ ਫਿਰ ਜਗ੍ਹਾ ਘੱਟਦੀ ਗਈ। ਜ਼ਿਆਦਾ ਹੁਣ ਨਹੀਂ ਆਂਦੇ ਅੰਦਰ ਪਤਾ, ਹੁਣ ਤਾਂ ਕਲੋਨੀਆਂ ਘੱਟ ਹੋ ਗਈਆਂ, ਜਗ੍ਹਾ ਘੱਟਦੀ ਹਰ ਪਿੰਡ ਦੇ ਨਾਲ ਕਲੋਨੀ ਘੱਟ ਹੋ ਗਈ ਆ। ਮਤਲਬ ਤੁਹਾਡੇ ਦੱਸਣ ਦੇ ਮੁਤਾਬਕ ਜਿਹੜੀ ਉਹ ਉੱਚੀ ਜੀ ਕੰਧ ਆ ਡਿਸ਼ ਐਂਟੀਨੇ ਦੇ ਕੋਲ, ਹਾਂਜੀ ਹਾਂਜੀ, ਉਹਦੇ ਤੋਂ ਪਿੱਛੇ ਇਹ ਜਗ੍ਹਾ ਵਿੱਚ ਹੀ ਆ ਜਗ੍ਹਾ ਵਿੱਚ ਆ ਜਾਂਦੀ ਹੈ। ਇਹਦਾ ਤਾਂ ਮੂੰਹ ਪਰਲੀ ਸਾਈਡ ਤੇ ਚਲਾ ਗਿਆ, ਹਾਂਜੀ, ਲੇਕਿਨ ਇਹਨੂੰ ਇਹ ਮੇਰਾ ਖਿਆਲ ਇੱਥੋਂ ਹੀ ਆ ਰਸਤਾ ਵੀ ਇਹਦਾ ਹੀ ਹਿੱਸਾ ਵਾ।
ਇਸੇ ਹੀ ਖਾਤੇ ਦਾ ਵਾ ਉਹ ਵੀ। ਲੇਕਿਨ ਉਹਦੇ ਵਿੱਚ ਇਹ ਗਲੀ ਦੇ ਕੇ ਤਕਸੀਮ ਕਰਕੇ ਇੱਕ ਪਰਲੀ ਸਾਈਡ ਚਲ ਗਿਆ, ਪਿਛਲੇ ਨੂੰ ਗਲੀ ਦੇਤੀ, ਆ ਦੋ ਨੇ ਫਰੰਟ ਤੇ ਲੈ ਲਈ। ਇਦਾਂ ਹੀ ਹੋਏ ਨੇ ਇਸ ਤਰ੍ਹਾਂ ਅਸੀਂ ਪਟਵਾਰੀ ਰਹੇ ਆ ਪੱਕਾ। ਮੈਂ ਪੂਰਾ ਦੇਸੀ ਮੁੰਡਾ ਜੀ। ਪਟਵਾਰੀਆਂ ਵਾਲੇ ਕੰਮ ਸਾਰੇ। ਉਹ ਜਿਹੜਾ ਦਰਖਤਾਂ ਤੋਂ ਲੈ ਕੇ ਉੱਥੋਂ ਹਾਂਜੀ ਦਰਖਤ ਤੋਂ ਲੈ ਕੇ ਡਿਸ਼ ਐਂਟੀਨਾ ਤੇ ਜਿਹੜੀ ਆਹ ਬਿਲਡਿੰਗ ਆ ਇਹਦੇ ਪਰਲੇ ਪਾਸੇ ਤੱਕ ਤੇ ਇੱਥੋਂ ਇੱਧਰ ਨੂੰ ਇੱਥੋਂ ਆਹ ਹੱਦ ਬਣਦਾ, ਇਸ ਤੋਂ ਫਿਰ ਇਹ ਜਾ ਕੇ ਇਸ ਪਰਦੇ ਤੱਕ ਤੇ ਅੱਗੇ ਬਾਜ਼ਾਰ ਆ ਅੱਗੇ ਸੜਕ ਆ ਗਈ ਤੇ ਇੱਧਰ ਇਹ ਆਪਣਾ ਘਰ ਹੁੰਦਾ ਸੀਗਾ। ਇਧਰੋਂ ਹਾਂਜੀ ਹੁਣ ਇਹ ਪਾਉਣਾ ਵਾ ਤੇ ਉਹ ਜਿਹੜੀਆਂ ਦੋ ਟੈਂਕੀਆਂ ਹਾਂਜੀ ਉਹ ਵੀ ਜਿਹੜੇ ਮਾਈਕ ਲਾਏ ਹਾਂਜੀ ਇਹ ਕਿਹੜੇ ਉਹ ਦੋ ਟੈਂਕੀਆਂ ਤੱਕ ਹਾਂਜੀ ਮਕਾਨ ਬਣ ਗਿਆ ਹਾਂਜੀ ਇਹਦਾ ਹੀ ਹੈ ਹਾਂਜੀ ਹਾਂਜੀ। ਨੰਗਲੀ ਪਿੰਡ ਇੱਥੇ ਵੀ ਨਾ ਨੰਗਲੀ ਕਰਕੇ ਮਸ਼ਹੂਰ ਆ। ਲੁਧਿਆਣੇ 'ਚ ਵੀ ਨੰਗਲੀ ਉੱਥੇ ਵੀ ਨੰਗਲੀ ਤੇ ਇੱਥੇ ਵੀ ਨੰਗਲੀ ਆ। ਲੈਣੀ ਪੈਂਦੀ ਲਾ। ਅੱਛਾ ਜੀ ਹਾਂਜੀ ਉਹ ਲੁਧਿਆਣੇ 'ਚ ਨੰਗਲੀ ਸੀ। ਕੱਲੀ ਆ ਲੁਧਿਆਣੇ 'ਚ ਨੰਗਲ ਤਾਂ ਹੈਗਾ ਜੀ ਇੱਕ। ਉਹੀ ਨੰਗਲ ਆ ਜੀ। ਨੰਗਲੀ ਕਹਿੰਦੇ ਨਾ ਉਹੀ ਨੰਗਲ। ਹਾਂ ਪਿੱਛੇ ਨੰਗਲ ਪਖਵਾੜ ਰੋਡ ਦੇ ਕੋਲੇ ਆ ਜੀ ਹਾਂਜੀ। ਮੈਨੂੰ ਤਾਂ ਆਪ ਲੱਗਦਾ ਹੁੰਦਾ ਕਈ ਵਾਰੀ ਵੀ ਜੇ ਸਾਰਾ ਕੁਛ ਵਾਲਾ ਛੱਡ ਛਡਾ ਕੇ ਨਾ ਤੇ ਇੱਥੇ ਕਿਤੇ ਮਹੀਨਾ 2 ਮਹੀਨੇ ਰਹਿਣ ਨੂੰ ਬੰਦਾ ਖੁੱਲੇ ਜਿਹੇ ਤਰੀਕੇ ਨਾਲ ਮਿਲ ਜਵੇ ਯਾਰ। ਹਾਂ ਮੇਰੇ ਚਾਚੇ ਹੁਣੀ ਭੂਆ ਹੁਣੀ ਭੱਜਦੀਆਂ ਹੋਣੀਆਂ ਇੱਥੇ ਹਨਾ। ਬਾਪੂ ਵੀ ਖੇਡਿਆ ਹੁਣ। ਅਸੀਂ ਤੁਹਾਡੇ ਵੀਰੇ ਇੱਥੇ ਇਹ ਸਾਰਾ ਕੁਝ ਤੁਹਾਡਾ ਹੀ ਆ, ਆਪਾਂ ਬਾਹਾਂ ਇੱਕ ਦੂਏ ਦੀਆਂ। ਨਹੀਂ ਉਹ ਨਹੀਂ ਯਾਰ ਮਤਲਬ ਦਿਲ ਚ ਆਉਂਦਾ ਹਨਾ ਵੀ ਸਾਡਾ ਪਰਿਵਾਰ ਖੇਡਦਾ ਸੀ। ਪਰਿਵਾਰ ਖੇਡਦਾ ਸੀ, ਵੱਡੀ ਹਕੀਕਤ ਆ ਉਹ। ਸਾਡੇ ਮਿਲੀਅਨ ਦੇ ਉੱਥੇ ਆ ਜੀ। ਉਹਨਾਂ ਨੂੰ ਕੀ ਕਰਨਾ, ਉਹਨਾਂ ਨੂੰ ਕੀ ਕਰਨਾ ਜੀ। ਅਸਲ ਜੰਪਲ ਜਗ੍ਹਾ ਜਿਹੜੀ ਨਹੀਂ ਜੀ ਅਸਲ ਹਕੀਕਤ ਆਪਣੀ ਇਹ ਉਹਦੇ ਚ ਅੱਜ ਇੱਥੇ ਉਹ ਗੱਲ ਕਰਦੇ ਰੋਕਣ ਦੇ ਹਜੇ ਜ਼ਿੰਦਾ ਇੱਥੇ ਇਸ ਵੇਲੇ ਨੰਗਲ ਚ ਸਭ ਤੋਂ ਜ਼ਿਆਦਾ ਉਮਰ ਉਹਨਾਂ ਦੀ ਹੈ। ਜਦੋਂ ਪਿਛਲਾ ਮੇਲਾ ਸੀ ਨਾ ਇੱਥੇ ਉਹ ਆਏ ਸੀ 4 ਬੈਚ ਇਹ ਵੀ ਤੁਹਾਡੇ ਉੱਥੇ ਨੰਗਲ ਦੇ ਲੋਕਾਂ ਨੂੰ ਜਾਣਦੇ ਹੋਣੇ ਆ ਸਾਰੇ। ਬੰਦਾ ਵੀ ਮਿੱਟੇ ਮਿੱਟੀ ਜੋ ਬਾਬੇ ਦੀ ਆਪਣੇ ਦੀ ਖੁਸ਼ਬੂ ਆਉਂਦੀ ਆ ਔਰ ਸੁੱਚੀ। ਭਾਈਆਂ ਹਾਂਜੀ ਨਹੀਂ ਤੇ ਕੌਣ ਹਰ ਬੰਦਾ ਇੱਕ ਘਰ ਹੀ ਇਹ ਆਪਣੇ ਦਾਦੇ ਦੀ ਗੱਲ ਸੁਣਾ ਰਹੇ ਨਾ। ਉਹਨਾਂ ਦਾ ਦਿਮਾਗ ਖਰਾਬ ਹੋ ਗਿਆ। ਜਿੱਦਾਂ ਜੀ ਇਹ ਹੁਸ਼ਿਆਰਪੁਰ ਦੇ ਵਿੱਚ ਪਿੰਡ ਸੀ ਬੁੱਢੀ ਪਿੰਡ ਤੇ ਨੰਗਲ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਇਹ ਹਾਂਜੀ ਬੁੱਢੀ ਪਿੰਡ ਇਹ ਨੰਗਲ ਇਹ ਇਦਾਂ ਹੀ ਇਹ ਚੌਹਾਨ ਜੱਟਾਂ ਦੇ ਪਿੰਡ ਸੀਗੇ ਦੋਨੇ ਹੀ। ਹਾਂਜੀ ਇਹ ਜਿਹੜਾ ਬੁੱਢੀ ਪਿੰਡ ਤੇ ਨੰਗਲ ਇਹ ਮੋਸਟਲੀ ਚੌਹਾਨ ਜੱਟ ਭਾਈਚਾਰਾ ਹੀ ਬਸਦਾ ਸੀ। ਹਾਂਜੀ ਤੇ ਫਿਰ ਜੌਲਾ ਪਿੰਡ ਆ ਕੋਈ ਨੇੜੇ ਤੇੜੇ ਹੈਗਾ? ਜੌਲਾ ਹੈ ਜੀ ਸ਼ਹਿਰ ਦੇ ਨਾਲ। ਹਾਂਜੀ ਸ਼ਹਿਰ ਦੇ ਨਾਲ ਲੱਗੇ। ਹਾਂਜੀ ਉਹ ਉੱਥੇ ਜੌਲਾਂ ਦੇ ਸੀ, ਉਹ ਜੌਲ ਗੋਤ ਦੇ ਜੱਟ ਸੀਗੇ। ਹਾਂਜੀ ਤੇ ਉਹ ਆ ਕੇ ਆਪਣੇ ਜੌਲਾਂ 'ਚ ਬੈਠ ਗਏ। ਨੰਗਲ ਵਾਲੇ ਨੰਗਲ 'ਚ ਸੀ, ਬੁੱਢੀ ਪਿੰਡ ਵਾਲੇ ਆ ਗਏ। ਫਿਰ ਜਦੋਂ ਬਟਵਾਰਾ ਹੋਇਆ ਜੀ ਫਿਰ ਉਹ ਸਾਰੇ ਖਿਲਰ ਗਏ ਸਾਰੇ। ਹਾਂਜੀ ਸਾਰੇ ਕੋਈ ਦੋ ਘਰ ਕਿਤੇ ਚਲ ਗਏ, ਕੋਈ ਕਿਤੇ ਚਲ ਗਏ। ਅਸੀਂ ਫਿਰ ਲੁਧਿਆਣੇ ਚਲ ਗਏ। ਜੀ ਤੁਸੀਂ ਲੁਧਿਆਣੇ ਇੱਧਰ ਨੂੰ ਆ ਗਏ। ਇਹ ਬਾਬੇ ਨੂੰ ਮਿਲੋ ਜੀ। ਬਿਠਾ ਦਿਓ ਉੱਥੇ। ਇਹ ਬਾਬਾ ਫਕੀਰੀਆ ਹਨ। ਹਾਂ ਲੈ ਬਾਬਾ ਤੋਂ ਉਹਨਾਂ ਜਾਣਦੇ ਨਹੀਂ ਮੈਨੂੰ। ਬੜੀ ਗੱਲ ਆ ਬਈ ਖੰਦਾਰਾ ਕੁਛ ਹੈ। ਤੇ ਬਾਬਾ ਜੰਡਿਆਲੀ ਪਿੰਡ ਦਾ ਹਨਾ ਘੋੜੇ ਕੋਲੇ। ਜਿੰਦਾ ਜੀ ਦਾ ਹਾਂ ਬਾਬਾ ਸਾਡਾ ਪਿੰਡ ਖਵਾਜ ਕੇ ਆ। ਅੱਛਾ ਹਾਂ ਮਾਂਗਟਾ ਗੌਸਗੜ। ਆਹੋ ਉਹ ਬੇਟੇ ਸੀ ਨਾ। ਹਾਂ ਇਹ ਸਾਡਾ ਉਹਦਾ ਸੀਗਾ ਪਿੰਡ ਸਾਡਾ ਇਹ, ਆਹੋ ਪਰ ਹੁਣ ਅਸੀਂ ਖਵਾਜ ਕੇ ਆ। ਅੱਛਾ ਹਾਂ ਮੈਂ ਕੱਲ ਹੀ ਉੱਥੋਂ ਖਵਾਜ ਪਹਿਲਾਂ ਕਿਹੜਾ ਪਿੰਡ ਸੀ ਤੇਰਾ? ਪਹਿਲਾਂ ਆਹ ਸੀ ਨੰਗਲ। ਨੰਗਲ ਜੀ ਅੱਛਾ, ਅੱਛਾ। ਹਾਂਜੀ ਨੰਗਲ ਤੋਂ ਫਿਰ ਆ ਬਾਬਾ ਜੀ ਨੂੰ ਮਿਲੋ। ਆ ਜਿਹੜੇ ਨਾ ਸਭ ਨੰਗਲ ਰਹਿੰਦੇ ਸਿਆਣੇ ਆ ਬਜ਼ੁਰਗ ਇੱਥੋਂ ਗਏ ਸੀਗੇ। ਰਹਿਮਤ ਅਲੀ ਫੌਜੀ ਮੇਰੇ ਵਾਲ ਸਾਹਿਬ ਦੀ ਰਹਿਮਤ ਅਲੀ ਅਬਦੁੱਲਾ ਇਬਰਾਹੀਮ ਕਾਲੀ ਪੱਗ ਵਾਲਾ ਕਹਿੰਦੇ ਸੀ। ਉੱਥੇ ਉਹ ਟੱਕੇ ਲੜਾਉਂਦੇ ਸੀ ਤੇ ਪਹਿਲਵਾਨੀ ਵੀ ਕਰਦੇ ਸੀ। ਉਹਨਾਂ ਦੇ ਇੱਥੇ ਜੱਫੀ ਪਾ ਕੇ ਮਿਲੋ ਫਿਰ ਟੀਚਰ ਇੱਕ ਰਫੀ ਸਾਹਿਬ ਇੱਕ ਸ਼ਫੀ ਸਾਹਿਬ। ਉਹ ਫੋਟੋ ਤਾਂ ਉੱਥੇ ਮਾਰੋ। ਨੰਗਲ ਰਹਿੰਦੇ ਫੋਟੋ ਬੜੇ ਲੱਗੇ ਕੈਮਰੇ। ਫੋਟੋ ਹੁਣ ਬਹੁਤ ਮਾਰੋ ਇੱਧਰ ਆ ਗਏ। ਕੈਮਰੇ ਬਹੁਤ ਲੱਗੇ। ਸਾਰਾ ਇਧਰ ਸਾਰਾ ਨਾਲ ਹੋ ਬਈ ਭਾਈ ਤੁਸੀਂ ਵੀ ਆਓ ਨਾ। ਆ ਤੁਸੀਂ ਵੀ ਆਓ।
ਅੱਛਾ ਇਹ ਘਰ ਸੀਗਾ ਆਪਣਾ? ਹਾਂਜੀ ਇਹ ਘਰ ਸੀਗਾ। ਹਾਂਜੀ ਇਹ ਕਦੋਂ ਵੰਡੇ ਜੀ ਫਿਰ ਇਹ ਕਿ ਤੁਹਾਨੂੰ ਆਇਆ ਹੀ ਵੰਡ ਕੇ ਮਿਲਿਆ? ਕਿੱਧਰ ਆ ਭਾਮਜੀਤ? ਆਜੋ ਨੇੜੇ ਨੂੰ ਇਹ ਹੁਣ ਤੁਹਾਡੇ ਕੋਲੇ ਹਨ ਜੀ? ਬੈਠ ਕੇ ਅੱਛਾ ਜੀ ਤੇ ਇਹ ਜਿਹੜਾ ਜੀ ਫਿਰ ਇਹ 2 ਕਨਾਲ ਦਾ ਹਾਤਾ ਸੀ ਇਹ ਉੱਥੋਂ ਸ਼ੁਰੂ ਹੁੰਦਾ ਸੀ? ਆ ਬੈਗ ਵੀ ਲੱਗਦੇ ਨੇ ਜਿਹੜੇ ਪਰਦੇ ਨਜ਼ਰ ਆ ਰਹੇ ਆ। ਇਹਨਾਂ ਦਾ ਜਿਹੜਾ ਬਲ ਸੀ ਤਿੰਨਾਂ ਭਰਾਵਾਂ ਨੇ ਤਕਸੀਮ ਕੀਤੀ। ਆ ਅਸੀਂ ਤਿੰਨਾਂ ਨੇ ਇੱਥੇ ਰੱਖ ਲਈ ਆ ਨਾ। ਹਾਂਜੀ ਆ ਸਾਡੇ ਕੋਲ ਆ ਪਾਲੀ ਇੱਕ ਭਾਈ ਕੋਲ। ਇੱਧਰ ਮੋਰੇ ਦਾ ਆਓ, ਤੁਸੀਂ ਪਿੱਛੇ ਕੋ ਲੁਕਣ ਡਏ ਆ, ਇੱਥੇ ਆ ਕੇ ਦੱਸੋ। ਹਾਂ ਮੈਂ ਕਾਹਦੇ ਲੁਕਣਾ। ਅੱਛਾ ਇਹ ਤਿੰਨਾਂ ਭਰਾਵਾਂ ਦੀ ਵੰਡ ਚਾਹੀ ਆ ਇਹਨਾਂ ਦਾ ਹਾਤਾ ਜਿਹੜਾ ਸੀ? ਹਾਂਜੀ ਹਾਂਜੀ। ਅੱਛਾ ਠੀਕ। ਤੇ ਇਹ ਪਿਛਲੇ ਪਾਸੇ ਵੀ ਚਾਚਾ ਮੇਰਾ ਰਹਿੰਦਾ ਹੈ, ਇੱਧਰ ਵੀ ਚਾਚਾ ਮੇਰਾ ਰਹਿੰਦਾ। ਉਦੋਂ ਕੋਈ ਪੁਰਾਣੀ ਨਿਸ਼ਾਨੀ ਤੁਹਾਨੂੰ ਇੱਥੇ ਮਿਲੀ ਸੀ ਜਦੋਂ ਇਹ ਤੁਹਾਡੇ ਹਿੱਸੇ ਚ ਆਇਆ ਸੀਗਾ? ਨਿਸ਼ਾਨੇ ਪੁਰਾਣੇ ਮਕਾਨ ਹੀ ਸੀ ਇੱਥੇ। ਅੱਛਾ ਕੁਝ ਦੱਬ ਕੇ ਤਾਂ ਨਹੀਂ ਗਏ ਸੀ ਜੀ ਇੱਥੇ? ਨਹੀਂ ਜੀ ਜੇ 5 ਸਾਲ ਬਾਅਦ ਜੇ ਆਏ। ਪੱਟਣ ਪਟਾਉਣ ਵਾਲਾ ਕੰਮ ਹੈਗਾ ਨਾ ਤੇ ਨੋਟ ਕਰ ਲਓ ਜੇ ਕਿਸੇ ਸੁਣਦਾ ਤਾਂ ਕੋਈ। ਨਹੀਂ ਤੇ ਸ਼ਾਇਦ ਜਿਹੜਾ 470 ਪਿੰਡ ਆ ਨਾ ਟੂਟੀਆਂ ਵਾਲਾ, ਹਾਂ ਮੇਰੀ ਦਾਦੀ ਉੱਥੇ ਸੀਗੇ ਸ਼ੇਰਾਂ ਵਾਲੇ ਸਰਦਾਰ, ਵਾਲੇ ਸਰਦਾਰ ਮੈਂ ਉਹਨਾਂ ਦੀ ਧੀ ਸੀਗੀ। ਅੱਛਾ ਉਹ ਕਹਿੰਦੀ ਹੁੰਦੀ ਸੀ ਵੀ ਮੇਰੇ ਕੋਲੇ ਛੱਜ ਸੀ ਗਹਿਣਿਆਂ ਦਾ, ਹਨਾ? ਤੇ ਹੁਣ ਉਹ ਜੇ ਉਹਨੇ ਮੇਰੀ ਦਾਦੀ ਨੇ ਦੱਬਿਆ ਹੋਵੇ, ਉਹ ਸਮੁੰਦਰੀ ਆਪਣੇ ਟੂਟੀਆਂ ਵਾਲੇ ਜਿਹੜਾ ਪਿੰਡ ਵਾਲੇ ਆ ਜਿਨ੍ਹਾਂ ਦੇ ਕੋਲੇ ਸ਼ੇਰਾਂ ਵਾਲਾ ਘਰ ਆ, ਉਹ ਜ਼ਰੂਰ ਕਈਆਂ ਕੁਈਆਂ 4 ਮਾਰ ਲੈਣ। ਹਾਂ ਉਹਨਾਂ ਦੇ ਹੈਗਾ। ਹਾਂ ਜੇ ਉਹਨਾਂ ਦੀ ਰੱਬ ਨੇ ਕਿਸਮਤ 'ਚ ਲਿਖਿਆ ਆ ਉਹਨਾਂ ਨੂੰ ਮਿਲ ਜਾਓ। ਟੂਟੀਆਂ ਵਾਲੇ ਸੁਣ ਲਓ ਜੀ, ਅਗਰ ਤੁਸੀਂ ਵੀਡੀਓ ਦੇਖਦੇ ਆ ਤੇ ਜਿਹੜਾ ਸ਼ੇਰਾਂ ਵਾਲੇ ਸਰਦਾਰ ਵਾਲਾ ਘਰ ਸੀਗਾ ਉੱਥੇ ਇਹ ਛੱਜ ਜਿਹੜਾ ਪੂਰਾ ਨਾ ਗਹਿਣਿਆਂ ਦਾ ਦੱਬਿਆ। ਪੱਟ ਲਿਓ ਜੇ ਲੱਭਦਾ ਤੇ ਲੱਭ ਲਿਓ, ਕੋਈ ਮਸ਼ੀਨ ਲਾ ਕੇ ਦੇਖ ਲਿਓ। ਮੇਰੇ ਭਤੀਜਾ ਆ ਮੇਰਾ ਨੇ। ਇਹ ਕਿੰਨੀ ਦੂਰ ਆ ਤੁਹਾਡੇ ਪਿੰਡ, ਮਤਲਬ ਇੱਥੋਂ ਤਕਰੀਬਨ 20 ਕਿਲੋਮੀਟਰ? ਹਾਂ ਇੰਨਾ ਕੀ ਹੋਣਾ, ਇੰਨਾ ਕੀ ਹੈਗਾ। ਕਿਲੋਮੀਟਰ ਆ। ਚਲੋ 25 ਕਰ ਲਓ। ਬਾਬੇ ਵਾਲਾ ਪਾ ਲੈਂਦੇ। ਬਾਬਾ ਦਾ ਮਸ਼ਹੂਰ ਆ ਬਾਬਾ ਹਜੂਰ ਆ ਜੀ, ਬਾਬੇ ਨੇ ਜੰਡਿਆਲੀ ਮਸ਼ਹੂਰ ਕਰਤੀ। ਹਾਂ ਬਾਬੇ ਨਾਲ ਗੱਲ ਕੀਤੀ ਇਹਦੇ ਪਿੰਡ ਵਾਲਿਆਂ ਨੇ, ਤਾਂ ਉਹ ਕਿਤੇ ਬੜਾ ਨਾ ਚੌਕ ਜਦੋਂ ਉਹ ਕਬੂਤਰਾ ਜਿਹਾ ਹੁੰਦਾ ਉੱਥੇ ਬਹਿ ਕੇ ਸਾਰੇ ਵੀਡੀਓ ਕਾਲ ਕਰਦੇ। ਬਾਬਾ ਇੱਕ ਨੂੰ ਜੁੜ ਗਿਆ, ਕਹਿੰਦਾ ਤੇਰੇ ਦਾਦੇ ਨੇ ਸਾਡੇ ਕੋਲ ਆਹ ਸ਼ੈ ਲਈ ਸੀ, ਸਾਡੀ ਖੋਲੀ ਸੀ ਸਾਡੇ ਕੋਲ, ਮੋੜੋ ਨਹੀਂ। ਉਹ ਵਿਚਾਰਾ ਸ਼ਰਮਿੰਦਾ ਬੜਾ, ਉਹਨੇ ਕਿਹਾ ਨਹੀਂ ਪਰਿਆ ਜਿਵੇਂ ਉਹਦਾ ਬਣੋਤਾ ਸੀ ਉਹ। ਹਾਂ ਚਾਸੇ ਕਿਸੇ ਜ਼ਮਾਨੇ ਦੀ ਮਸ਼ਹੂਰ ਸੀ। ਤਾਂ 47 ਦਾ 12 ਹੁਣ ਤਾਂ ਘਾਟ ਘਾਟ ਚੱਲਦਾ ਨਹੀਂ, ਉਦੋਂ ਕਿਤੇ ਚੱਲਦਾ ਹੀ ਹੁੰਦਾ। ਇਹ ਬਾਬਾ ਜੀ ਸਾਡੇ ਪਿੰਡ ਵਿੱਚ ਦੀ ਲੰਘੇ ਸੀ ਕਦੀ ਤੁਸੀਂ 47 ਤੋਂ ਪਹਿਲਾਂ ਜਿਹੜਾ ਅਸੀਂ ਹੁਣ ਰਹਿੰਦੇ ਆ ਖਵਾਜ ਕੇ? ਆਵਾਜ਼ ਕੇ ਮੈਂ ਲੰਘਿਆ ਹੁਣ, ਮੈਂ ਥੋੜੀ ਉਮਰ 10-11 ਸਾਲ ਦੀ ਉਮਰ ਸੀ ਮੇਰੀ। ਮੈਂ ਦੱਸਿਆ ਕਿ ਕੋਈ ਹੋਰ ਪਿੰਡ ਦਾ ਪਤਾ ਕਿਸੇ ਦੇ ਆਲੇ ਦੁਆਲੇ ਦਾ? ਹਾਂ ਕਿਸੇ ਹੋਰ ਜਿਹੜੇ ਮਾਨਗੜ ਮਾਜਰਾ ਨਹੀਂ, ਉਹ ਤਾਂ ਤੁਸੀਂ ਢਾਹੇ 'ਚ ਚਲ ਗਿਆ। ਬੇਟ ਵੱਲ ਨੂੰ ਆਓ ਮਾੜਾ ਜਿਹਾ। ਨਹੀਂ ਬੇਟ ਵੱਲ ਨੂੰ ਆਓ, ਦਰਿਆ ਵੱਲ ਨੂੰ। ਗੌਂਸਗੜ ਗਦਾਪੁਰ। ਹਾਂਜੀ ਹਾਂਜੀ ਉਦਾਂ ਹੀ ਅੱਜ ਵੀ ਮੁੰਡੀਆਂ। ਹਾਂਜੀ ਮੁੰਡੀਆਂ ਸ਼ਹਿਰ ਦੇ ਵਿੱਚ ਆ ਗਿਆ ਹੁਣ। ਕਲੋਨੀਆਂ ਕੱਟ ਹੋ ਕੇ ਹੁਣ ਤਾਂ ਉੱਥੇ ਪਿੰਡ ਵੀ ਸ਼ਹਿਰ ਚ ਆ ਗਿਆ। ਹਾਂਜੀ ਤੁਹਾਡਾ ਵੀ ਸ਼ਹਿਰ ਚ ਆ ਗਿਆ। ਮੁੰਡੀਆਂ ਤਾਂ ਬਿਲਕੁਲ ਜਿਹੜਾ ਚੰਡੀਗੜ੍ਹ ਰੋਡ ਦੇ ਕੋਲੇ ਉਹ ਨਵੇਂ ਸੈਕਟਰ ਬਣ ਰਹੇ ਆ, ਉਹਨਾਂ ਦੇ ਵਿੱਚ ਆ ਗਿਆ। ਪਤਾ ਨਹੀਂ ਹੁਣ ਕਿਹੜੇ ਕਿਹੜੇ ਉੱਥੇ ਇਨਕਲੇਵ ਬਣ ਗਏ ਆ। ਉਧਰ ਰਾਬਤਾ ਕਰੋ ਥੋੜਾ ਜਿਹਾ। ਕਨੀਜੇ ਸੀ ਪਿੰਡ, ਕਨੀਜੇ ਡੋਗਰਾਂ ਦਾ ਪਿੰਡ ਸੀ। ਕਨੀਜੇ ਹਾਂਜੀ ਬਾਜੜੇ ਦੇ ਨਾਲ ਕਨੀਜਾ ਸੀ। ਬਾਜੜਾ ਸੀੜਾ ਕਨੀਜਾ। ਜਿਹੜਾ ਬਾਜੜੇ ਦੇ ਸਾਡੇ ਪਿੰਡ ਰਾਜਪੂਤ ਬੈਠੇ ਆ। ਇਹ ਜਿੱਦਾਂ ਜੀ ਇਹ ਦੱਸ ਰਹੇ ਆ ਨਾ ਜਿਹੜੇ ਪਿੰਡ ਗੌਂਸਗੜ, ਹਾਂਜੀ ਇਹ ਗੌਂਸਗੜ ਇੱਥੇ ਆ ਜਿਵੇਂ, ਉਹਦੇ ਨਾਲ। ਅੱਛਾ ਬਾਬਾ ਜੀ ਤੁਹਾਨੂੰ ਅੰਦਾਜ਼ਾ ਹੋਇਆ ਕੋਈ ਆਪਣੇ ਪਿੰਡ 'ਚ ਵੜ ਕੇ ਵੀ ਮੈਨੂੰ ਮੈਂ ਆਪਣੇ ਪਿੰਡ 'ਚ ਹੀ ਵੜ ਗਿਆ, ਇਹ ਪਤਾ ਲੱਗ ਹੀ ਜਾਂਦਾ ਨਾ? ਉਹ ਇਦਾਂ ਵੀ ਪਿੰਡ ਕੱਚਾ ਸੀ, ਪਿੰਡ ਕੱਚਾ ਸੀ, ਹੁਣ ਪੱਕਾ ਹੋ ਗਿਆ। ਨਹੀਂ ਪਤਾ ਲੱਗਾ ਨਾ ਕੋਈ ਇੱਕ ਚੀਜ਼ ਵੀ ਨਹੀਂ ਦੇਖਣ ਨੂੰ ਆਈ। ਉਹ ਪਿੰਡ ਹੀ ਕੱਚਾ ਸੀ। ਗਲੀਆਂ ਤਾਂ ਉਹੀ ਆ। ਹਾਂ ਗਲੀ ਅੱਗੇ ਮੈਨੂੰ ਕੋਈ ਪੁਰਾਣੀ ਚੀਜ਼ ਦੇਖਣ ਤੋਂ ਬਾਅਦ ਅੰਦਾਜ਼ਾ ਹੁੰਦਾ ਛੱਪੜ ਵੀ ਨਹੀਂ ਰਿਹਾ ਹੁਣ, ਗਾਰ ਵੀ ਨਹੀਂ। ਖੂਹ ਵੀ ਪੂਰਿਆ ਗਿਆ, ਖੂਹ ਵੀ ਪੂਰਿਆ ਗਿਆ। ਖੂਹ ਤੋਂ ਧਰਮ ਕੋਲ ਪ੍ਰਸਾਦ ਕੋਈ ਜਾਂਦੀ ਸੀ। ਧਰਮ ਕੋਲ ਉਹ ਜਿਹੜਾ ਸੜਕ ਸੀ ਉਹ ਕੱਚੀ ਸੀ। ਆਪਣੀ ਉਮਰ ਕਿੰਨੀ ਸੀ ਜਦੋਂ ਇੱਥੋਂ ਗਏ ਸੀ? 10 ਸਾਲ। 10 ਸਾਲ। ਹਾਂ ਜੀ। ਸਹੀ ਸਲਾਮਤ ਚਲੇ ਗਏ ਸੀ, ਕੋਈ ਨੁਕਸਾਨ ਤਾਂ ਨਹੀਂ ਹੋਇਆ ਸੀ? ਨੁਕਸਾਨ ਥੋੜਾ ਬਹੁਤਾ ਹੁੰਦਾ ਹੀ ਆ। ਜੀਆਂ ਦਾ ਉਹਨੂੰ ਛੱਡ ਤੂੰ ਸਮਾਨ ਅਸੀਂ ਏਦਾਂ ਹੀ ਆਏ ਆ।
ਅਸੀਂ ਵੀ ਸਾਰੇ ਚਲੇ ਗਏ ਹਾਂ ਠੀਕ ਗੱਲ ਤਾਂ ਜੀਆਂ ਦੀ ਹਾਂ ਮਾਂ ਨੂੰ ਤਾਂ ਮੇਰੀ ਨਾ ਦਾਦੀ ਦੇ ਬੱਚਾ ਹੋਣ ਵਾਲਾ ਸੀ ਅੱਛਾ ਜਦੋਂ 47 ਵਾਲਾ ਟਾਈਮ ਆਇਆ ਮੁੰਡਾ ਉਹ ਦਾਦੀ ਮੇਰੀ ਸੀਗੀ ਆਪਣੇ 470 ਟੂਟੀਆਂ ਵਾਲੇ ਹਾਂਜੀ ਸਮੁੰਦਰੀ ਸ਼ੇਰਾਂ ਵਾਲੇ ਸਰਦਾਰ ਹਾਂ ਸ਼ੇਰਾਂ ਵਾਲੇ ਸਰਦਾਰਾਂ ਦੀ ਧੀ ਸੀ ਤੇ ਡੈਡੀ ਮੇਰੇ ਵੀ ਨਾਲ ਸੀ ਉੱਥੇ ਤੇ ਉਹ ਜਦੋਂ ਕਾਫਲੇ ਦੇ ਵਿੱਚ ਦਾਦੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਹੜਾ ਮੇਰਾ ਚਾਚਾ ਸੀਗਾ ਪਰ ਉਹ ਨਾ ਉਸ ਟਾਈਮ ਸੰਭਾਲ ਹੋਣ ਕਰਕੇ ਉਹ ਵਿਚਾਰਾ ਨਹੀਂ ਰਿਹਾ ਪੂਰਾ ਹੋ ਗਿਆ ਹਾਂ ਜੀ ਤਾਂ ਫਿਰ ਜੀ ਦਾ ਨੁਕਸਾਨ ਤਾਂ ਹੋਇਆ ਹਾਂਜੀ ਉਧਰ ਨੂੰ ਚਲੇ ਗਏ ਤੇ ਇਹ ਰਾਏਕੋਟ ਪਹੁੰਚ ਗਏ ਲੁਧਿਆਣੇ ਦੇ ਵਿੱਚ ਤੇ ਜਿਹੜਾ ਮੇਰਾ ਬਾਬਾ ਸੀ ਮੇਰਾ ਇੱਕ ਚਾਚਾ ਤੇ ਇੱਕ ਮੇਰੀ ਭੂਆ ਇਹ ਉਹਨਾਂ ਦੇ ਨਾਲ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਹੋਰ ਪਾਸੇ ਦੀ ਬਾਰਡਰ ਕ੍ਰਾਸ ਕੀਤਾ ਜਾਂਦੇ ਵੱਲੋਂ ਕਿ ਹੈੱਡ ਤੋਂ ਕੀਤਾ ਉਹਨਾਂ ਨੇ ਮੇਰਾ ਖਿਆਲ ਪੱਟੀ ਵਾਲੀ ਸਾਈਡ ਤੋਂ ਆਏ ਤੇ ਉਹ ਹੁਸ਼ਿਆਰਪੁਰ ਚਲੇ ਗਏ ਫਗਵਾੜੇ ਦੇ ਕੋਲੇ ਗਹੌਰ ਪਿੰਡ ਸੀਗਾ ਗਹੌਰ ਹਾਂਜੀ ਉਹੀ ਗਹੌਰ ਪਿੰਡ ਆ ਅੱਜ ਕੱਲ੍ਹ ਗਰਾਇਆਂ ਤੇ ਫਗਵਾੜੇ ਦੇ ਕੋਲੇ ਆ ਰੇਲਵੇ ਸਟੇਸ਼ਨ ਬਣਿਆ ਹੋਇਆ ਉੱਥੇ ਜਿਹੜਾ ਇੰਡੀਆ ਦਾ ਆਕਾਸ਼ਬਾਣੀ ਉਹਦਾ ਰਿਲੇ ਕੇਂਦਰ ਆ GT ਰੋਡ ਦੇ ਉੱਤੇ ਪਿੰਡ ਆ ਉੱਥੇ ਚਲੇ ਗਏ ਤੇ ਇਹਨਾਂ ਦਾ ਇੱਕ ਦੂਜੇ ਨਾਲ ਕੋਈ 6-7 ਮਹੀਨੇ ਕੋਈ ਰਾਬਤਾ ਨਹੀਂ ਹੋਇਆ ਕਿਉਂਕਿ ਜਿਹੜੇ ਮਤਲਬ 70 ਵਾਲੇ ਗਰੇਵਾਲ ਸੀ ਇਹਨਾਂ ਦਾ ਜਿਹੜਾ ਜੱਦੀ ਪਿੰਡ ਸੀ ਉਹ ਸੀਗਾ ਲੁਧਿਆਣੇ ਦੇ ਵਿੱਚ ਮਹਿਮਾ ਸਿੰਘ ਵਾਲਾ ਹਾਂਜੀ ਇਹ ਗਰੇਵਾਲ ਬੈਲਟ ਆ ਜੀ ਲੁਧਿਆਣੇ ਦੇ ਵਿੱਚ ਇਹ ਕਾਫੀ ਸਾਰੇ ਪਿੰਡ ਗਰੇਵਾਲਾਂ ਦੇ ਨੇ ਹਾਂਜੀ ਉਹ ਗਰੇਵਾਲ ਉਸ ਟਾਈਮ ਮਹਿਮਾ ਸਿੰਘ ਵਾਲੇ ਤੋਂ ਇੱਧਰ ਆ ਗਏ ਤੇ ਵਿਆਹ ਮੇਰੇ ਬਾਬਾ ਜੀ ਦਾ ਇੱਥੇ ਹੋਇਆ ਪਾਕਿਸਤਾਨ ਦੇ ਵਿੱਚ ਲੈਲਪੁਰ ਦੇ ਵਿੱਚ ਸੋ ਇਹਨਾਂ ਨੂੰ ਵੀ ਉਹਨਾਂ ਦੇ ਹਾਂਜੀ ਇਸ ਘਰ ਦੇ ਵਿੱਚ ਹੀ ਮੇਰੀ ਦਾਦੀ ਵਿਆਹ ਕੇ ਆਈ ਤੇ ਇਹਨਾਂ ਨੂੰ ਉਹਨਾਂ ਨੇ ਜਾਣੀ ਜਾ ਕੇ ਉਹ ਮਹਿਮਾ ਸਿੰਘ ਵਾਲੇ ਦੇਖਣ ਗਏ ਮੇਰੇ ਬਾਬੇ ਹੁਣੀ ਪਰ ਉਹ ਪਰਿਵਾਰ ਮਹਿਮਾ ਸਿੰਘ ਵਾਲੇ ਦੀ ਬਜਾਏ ਰਾਏਕੋਟ ਸੀਗਾ ਉਹ ਉੱਥੋਂ ਕੋਈ 30-35 ਕਿਲੋਮੀਟਰ ਦੂਸਰੀ ਡਾਇਰੈਕਸ਼ਨ 'ਚ ਪੈ ਜਾਂਦਾ ਉਦੋਂ ਕੋਈ ਫੋਨ ਜਾਂ ਇੱਦਾਂ ਦਾ ਚਿੱਠੀ ਪੱਤਰ ਤਾਂ ਨਹੀਂ ਸੀਗਾ ਹਾਂਜੀ ਆਰਜੀ ਅਲਾਟਮੈਂਟਾਂ ਸੀਗੀਆਂ ਟੈਂਪਰੇਰੀ ਸੈਟਲਮੈਂਟਸ ਸੀਗੀਆਂ ਜਿੱਥੇ ਕਿਸੇ ਨੂੰ ਸਿਰ ਲਕੋਣ ਨੂੰ ਜਗ੍ਹਾ ਮਿਲੀ ਉਹ ਬੈਠ ਗਿਆ ਸੋ ਇਹਨਾਂ ਦਾ ਕਿੰਨਾ ਚਿਰ ਇੱਕ ਦੂਜੇ ਦੇ ਨਾਲ ਕੋਈ ਰਾਬਤਾ ਨਹੀਂ ਹੋਇਆ ਕਿਸੇ ਦੀ ਇਹਨਾਂ ਨੂੰ ਇਹ ਨਹੀਂ ਸੀ ਪਤਾ ਮੇਰੇ ਬਾਬੇ ਤੇ ਚਾਚੇ ਤੇ ਭੂਆ ਨੂੰ ਵੀ ਸਾਡੀ ਮਤਲਬ ਮੇਰੀ ਦਾਦੀ ਤੇ ਮੇਰੇ ਡੈਡੀ ਹੈਗੇ ਆ ਜਾਂ ਨਹੀਂ ਹੈਗੇ ਇਹ ਪਹੁੰਚ ਗਏ ਨੇ ਇਹਨਾਂ ਨੂੰ ਉਹਨਾਂ ਬਾਰੇ ਨਹੀਂ ਸੀ ਪਤਾ ਇਹ 6 ਮਹੀਨੇ ਆਪਣੇ ਨਾਨਕਿਆਂ ਦੇ ਕੋਲ ਰਹੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਜਦੋਂ ਮਾੜਾ ਮੋਟਾ ਇਹਦਾ ਫਿਰ ਅੱਗੇ ਪੁਰਾਣੇ ਪਿੰਡਾਂ ਦੇ ਵਿੱਚ ਪਤਾ ਲੱਗਿਆ ਬਾਰ-ਬਾਰ ਫੇਰਾ ਪਾਇਆ ਵੀ ਉੱਥੋਂ 70 ਤੋਂ ਟੂਟੀਆਂ ਵਾਲੇ ਤੋਂ ਜਿਹੜਾ ਕਾਫਲਾ ਆਇਆ ਸੀ ਉਹ ਕਿੱਥੇ ਗਿਆ ਉਹ ਕੁਛ ਕਰ ਕਿੱਥੇ ਗਏ ਉਹ ਇੱਦਾਂ ਫਿਰਦੇ ਤੁਰਦੇ ਫਿਰ ਪਤਾ ਲੱਗਿਆ ਵੀ ਉਹ ਇਸ ਪਿੰਡ 'ਚ ਹੈਗੇ ਆ ਕੁਛ ਘਰ ਇਸ ਪਿੰਡ 'ਚ ਬੈਠੇ ਆ ਫਿਰ ਉਹ ਇੱਦਾਂ ਜਾ ਕੇ ਉਹਨਾਂ ਨੇ ਇੱਕ ਦੂਜੇ ਨੂੰ ਲੱਭਿਆ ਤੇ ਕੀ ਹਾਂਜੀ ਮਾੜੇ ਖਿਆਲ ਹਮੇਸ਼ਾ ਮਨ 'ਚ ਆਉਂਦੇ ਆ ਹਾਂਜੀ ਅਸਲ ਦੇ ਵਿੱਚ ਜਿਹੜਾ ਅੰਗਰੇਜ਼ ਸਰਕਾਰ ਸੀ ਉਹਨਾਂ ਨੇ ਉਸ ਪਿੰਡ ਦੇ ਵਿੱਚ ਉਸ ਟਾਈਮ ਦੇ ਵਿੱਚ ਕੁੜੀਆਂ ਦਾ ਤੇ ਮੁੰਡਿਆਂ ਦੇ ਅੱਡ-ਅੱਡ ਸਕੂਲ ਬਣਾਏ ਸੀ ਜਿਹੜੀ ਮੇਰੀ ਦਾਦੀ ਸੀ ਉਸ ਟਾਈਮ 'ਚ ਫੌਜੀਆਂ ਦੇ ਪਿੰਡ ਸੀ ਜੀ ਜਿਹੜੀ ਮੇਰੀ ਦਾਦੀ ਸੀ ਉਹ ਉਸ ਟਾਈਮ ਯਾਨੀ ਪਿੰਡ ਦੇ ਸਕੂਲ ਤੋਂ 5 ਜਮਾਤਾਂ ਪੜ੍ਹੀ ਹੋਈ ਸੀ ਜਿਹੜੀ ਵੈਸੇ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਗਰੇਵਾਲ ਭਾਈਚਾਰਾ ਇਹ ਜਿੱਥੇ ਇਹਨਾਂ ਦੇ ਪਿੰਡ ਨੇ ਬੜੇ ਪੜ੍ਹੇ ਲਿਖੇ ਲੋਕ ਨੇ ਸਾਰੇ ਮਤਲਬ ਥਰੂ ਆਊਟ ਪੰਜਾਬ 'ਚ ਹੁਣ ਵੀ ਮਤਲਬ ਬਹੁਤ ਪੜ੍ਹੇ ਲਿਖੇ ਲੋਕ ਨੇ ਇਹ ਮੋਸਟਲੀ ਲੁਧਿਆਣੇ ਦੇ ਵਿੱਚ ਹੀ ਨੇ ਜਾਂ 5 ਪਿੰਡ ਬਠਿੰਡੇ ਦੇ ਕੋਲ ਨੇ 5 ਜਾਂ 6 ਪਿੰਡ ਬਾਕੀ ਸਾਰੀ ਜਿਹੜੀ ਗਰੇਵਾਲ ਬੈਲਟ ਆ ਇਹ ਪੜ੍ਹੇ ਲਿਖੇ ਹਾਂਜੀ ਤੇ ਇਹਨਾਂ ਦਾ ਪਿੰਡ ਬੜਾ ਵਧੀਆ ਪਿੰਡ ਸੀਗਾ ਉਹ 470 ਤੇ ਉਹ ਜਿਹੜੇ ਮਤਲਬ ਡੈਡੀ ਹੁਣਾਂ ਦੇ ਮਾਮੇ ਸੀਗੇ ਉਹ ਮੂੰਗਲੀਆਂ ਫੇਰਨ ਦਾ ਚੈਂਪੀਅਨ ਸੀ ਜਿਹੜਾ ਡੈਡੀ ਦਾ ਵੱਡਾ ਮਾਮਾ ਸੀ ਉਹ 2 ਸ਼ੇਰ ਹੁੰਦੇ ਸੀ ਉਹਨਾਂ ਦੇ ਘਰ 'ਤੇ ਬਣੇ ਉਹ ਮੇਰੀ ਦਾਦੀ ਦੱਸਦੀ ਆ ਵੀ ਇੱਕ ਮੇਰੀ ਦਾਦੀ ਤੇ ਇੱਕ ਉਹਨਾਂ ਦੇ ਤਾਇਆ ਜੀ ਦੀ ਬੇਟੀ ਸੀ ਉਹ ਕਹਿੰਦੇ ਜਦੋਂ ਅਸੀਂ ਛੋਟੀਆਂ ਹੁੰਦੀਆਂ ਸੀ ਸ਼ੇਰਾਂ ਦੇ ਉੱਪਰ ਉਹਨਾਂ ਦੇ ਕੰਨਾਂ 'ਤੇ ਦੀਵੇ ਟੰਗ ਕੇ ਜਾਂ ਦੀਵੇ ਜਗਾਉਂਦੀਆਂ ਸੀ ਉਹ ਮੈਂ ਪਤਾ ਕੀਤਾ ਕਿਸੇ ਤੋਂ 58 ਕੁ ਤੱਕ ਉਹ ਸ਼ੇਰ ਰਹੇ ਫਿਰ ਉਹ ਮੀਂਹ ਆਇਆ ਜਾਂ ਕੋਈ ਹੜ੍ਹ ਆਏ ਤੇ ਬੜਾ ਵੱਡਾ ਹੱਥ ਸੀ ਉਹਨਾਂ ਦਾ ਵੀ ਤੇ ਮੂੰਗਲੀਆਂ ਫੇਰਨ ਦੇ ਉਹ ਪੂਰੇ ਏਰੀਏ ਦੇ ਚੈਂਪੀਅਨ ਸੀ ਹੁਣ ਉਹ ਸਾਰਾ ਪਰਿਵਾਰ ਉਹ ਵੀ ਅੱਗੇ ਕੈਨੇਡਾ ਅਮਰੀਕਾ ਤੇ ਕਈ ਜਗ੍ਹਾ ਦੇ ਉੱਪਰ ਹੈਗਾ ਬੈਠਾ
ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ। ਨਹੀਂ ਇਹ ਸੜਕ ਤੋਂ ਇੱਧਰ ਹੀ ਆ ਕਿ ਇੱਧਰ ਹੀ ਹੈ, ਸੱਜੇ ਪਾਸੇ ਹੀ ਹੈ? ਦੋਵੇਂ ਪਾਸੇ। ਦੋਵੇਂ ਪਾਸੇ ਹੀ? ਹਾਂ ਇਹ ਅੱਧੀ ਇੱਧਰ ਅੱਧੀ ਉੱਧਰ? ਹਾਂ ਹਾਂ। ਇਹ ਡੇਰਾ ਕਿੱਥੇ ਬਣਾਇਆ ਹੁੰਦਾ ਸੀ ਜਿੱਥੇ ਕੋਈ ਡੰਗਰ ਡੁੰਗਰ ਬੰਦੇ? ਨਹੀਂ ਸੀ। ਇੱਕ ਕੰਧ ਸੀ, ਉਹ ਸੰਤਰੇ ਦਾ ਬਾਗ ਸੀ, ਸੁਰਾਈਆ ਬੂਟੇ। ਖੱਬੇ ਪਾਸੇ ਜਿਹੜਾ ਹੈਗਾ ਪੂਰੀ ਦੇ ਨਾਲ ਉਸੇ ਤੇ ਬਾਈ ਦੂਜੀ ਫੇਰੀ ਪੈਂਦੂ ਫੇਰੀ। ਉਹਨਾਂ ਪਾਸੇ ਜ਼ਮੀਨ ਸੀ ਇਹਨਾਂ ਦੀ ਜੀ। ਅੱਛਾ। ਇਹ ਭਾਈ ਉਹਨਾਂ ਕੋਲ ਆ, ਅਗਲੀ ਜ਼ਮੀਨ ਸਾਡੇ ਕੋਲ, ਇੱਧਰਲੇ ਸਾਡੇ ਮੇਰੇ ਚਾਚੇ ਕੋਲ ਆ। ਹਾਂ। ਇਸ ਸਾਈਡ ਤੇ ਸਾਡੇ ਕੋਲ ਸੀ। ਅੱਛਾ। ਅੱਗੇ ਸਾਡੇ ਸੀ ਵਲੀ ਮੁਹੰਮਦ ਸੀ, ਅਬਦੁਲ ਹਮੀਦ ਸੀ ਬੱਸੀ ਵਾਲੇ, ਉਹਨਾਂ ਦੇ ਕੋਲ ਜ਼ਮੀਨ ਆ ਗਈ। ਜਿਹੜੀ ਇਹ ਸੜਕ ਦੇ ਇੱਧਰਲੇ ਪਾਸੇ ਵੀ ਇਹਨਾਂ ਦੀ ਜ਼ਮੀਨ ਸੀ, ਇਹ ਵੀ ਇਹਨਾਂ ਦੀ। ਹਾਂ। ਇਸ ਲਈ ਵੰਡ ਵਡਾ ਹੋਇਆ ਉਸਲੇ ਫਿਰ ਇਹਨੂੰ ਕੀ ਕਹਿੰਦੇ ਆ, ਕੀ ਕਹਿੰਦੇ ਆ, ਕੀ ਹੱਲ ਪਈ ਹੋਵੇ ਕਿਹਨਾਂ ਵਾਲੇ ਖੇਤ? ਇਹ ਬੱਸੀ ਵਾਲੇ ਵੀ ਕਹਿੰਦੇ ਆ, ਫੌਜੀਆਂ ਦੇ ਵੀ ਕਹਿੰਦੇ, ਨੰਗਲੀ ਵਾਲੇ ਵੀ ਕਹਿੰਦੇ ਆ। ਨੰਗਲੀ ਆਇਆ, ਨੰਗਲੀ ਵਾਲਿਆਂ ਦੀ ਤੁਹਾਨੂੰ ਕਿੰਨਾ ਪਾਣੀ। ਹਾਂ, ਇਹ ਮੈਂ ਗੱਲ ਸ਼ਾਮ ਕੇ ਵਿੱਚ ਪਾ ਕੇ ਤੁਸੀਂ ਦੇਖ ਸਕਦੇ। ਇਹ ਮੇਰੇ ਬਾਬਾ ਜੀ ਦੱਸਦੇ ਹੁੰਦੇ ਸੀ ਨਾ, ਉਹੀ ਜਿਹੜਾ ਇਹ ਨਹਿਰ ਦਾ ਪਾਣੀ ਸੀ, ਇੱਕ ਠੰਡਾ ਸੀ ਤੇ ਕਹਿੰਦੇ ਮਿੱਠਾ ਬਹੁਤ ਮਿੱਠਾ ਬਹੁਤ। ਹਾਂਜੀ ਬਿਲਕੁਲ ਇਦਾਂ ਹੀ। ਹੁਣ ਵੀ ਅਸੀਂ ਘਰਾਂ ਦੇ ਵਿੱਚ ਪਾਣੀ ਨਹਿਰ ਤੋਂ ਮੰਗਵਾ ਕੇ ਪੀਂਦੇ ਹਾਂ। ਮੈਂ ਪਾਣੀ ਦੇ ਕੋਈ ਡੱਬਾ ਭਰ ਕੇ ਇਹ ਤੁਸੀਂ ਦੇਖੋ, ਮੈਂ ਉਹਨਾਂ ਦੇ ਬੱਚੇ ਨੂੰ ਕਿਹਾ ਵੀ ਮੈਨੂੰ ਇੱਕ ਬੋਤਲ ਭਰ ਦਿਓ। ਤੁਸੀਂ ਉੱਥੋਂ ਟਿਊਬਲ ਤੋਂ ਭਰੋਗੇ ਨਾ, ਪਾਣੀ ਸਾਫ਼ ਹੀ ਹੋਣਾ। ਸਾਫ਼ ਹੈ ਜੀ, ਬਿਲਕੁਲ ਪਾਕ ਆ ਪਾਣੀ। ਇਹ ਟਿਊਬਲ ਨਜ਼ਦੀਕ ਚੱਲ ਰਿਹਾ। ਮੇਰੇ ਨਾਲ ਜਿਹੜੇ ਬੱਚੇ ਆ ਉਹ ਬੇਟਾ ਮੇਰਾ ਵੱਡਾ 48 ਹੋਣ ਦਾ, ਤੇ ਉਹ ਕੈਨੇਡਾ ਦਾ ਹੀ ਬੋਰਨ ਆ। ਤੇ ਉਹ ਆਏ ਤੇ 3 ਦਿਨ ਪਹਿਲਾਂ ਦੀ ਗੱਲ ਆ, ਤੇ ਮੈਂ ਉਹਨੂੰ ਨਾ ਟਰੈਕਟਰ ਦਾ ਗੇਅਰ ਪਾ ਕੇ ਫੜਾਤਾ। ਪੱਧਰਾ ਖੇਤ ਸੀ, ਮੈਂ ਕਹਿੰਦਾ ਲੈ ਨਜ਼ਾਰੇ, ਉਹ ਇਕੱਲਾ ਹੀ ਚਲਾਈ ਗਿਆ। 8 ਸਾਲਾਂ ਦਾ? ਹਾਂਜੀ, ਮੇਰੇ ਕੋਲ ਵੀਡੀਓ ਹੈਗੀ ਆ। ਹਾਂ, ਉਹ ਖੇਤੀ ਤਾਂ ਸਾਡੇ ਖੂਨ 'ਚ ਆ। ਹਾਂ। ਹੋਰ ਆਪਣੇ ਲੋਕਾਂ ਨੂੰ ਮਿਲ ਕੇ, ਆਪਣੇ ਪਿੰਡ ਨੂੰ ਦੇਖ ਕੇ, ਜਿਹੜਾ ਅੱਜ ਤੱਕ ਬਜ਼ੁਰਗਾਂ ਨੇ ਦੱਸਿਆ ਸੀ ਕਿ ਆਪਣਾ ਪਿੰਡ ਇਦਾਂ, ਕਿਉਂਕਿ ਇਹ ਨਹੀਂ ਭੁੱਲੇ ਹੈਗੇ, ਨਾ ਇਹਨਾਂ ਨੇ ਗੱਲਾਂ ਛੱਡੀਆਂ ਹੈਗੀਆਂ। ਇਹ ਤਾਂ ਕਰਕੇ ਤੁਸੀਂ ਅੱਜ 75 ਸਾਲਾਂ ਬਾਅਦ ਇੱਥੇ ਆਏ ਆ। ਤੇ ਜੋ ਇੱਕ ਨਕਸ਼ਾ ਜ਼ਿਹਨ 'ਚ ਬਣਿਆ ਸੀ, ਤਾਂ ਇੱਕ ਜਿਹੜਾ ਹਕੀਕਤ 'ਚ ਦੇਖਿਆ, ਕੀ ਫਰਕ ਪਾਇਆ? ਕੋਈ ਫਰਕ ਨਹੀਂ ਜੀ, ਜਿੱਦਾਂ ਦਾ ਸੁਣਿਆ ਸੀ। ਮਤਲਬ ਮੁਹੱਬਤਾਂ ਵੀ ਉਦਾਂ ਹੀ ਆ, ਖਾਣੇ ਪੀਣੇ ਵੀ ਉਦਾਂ ਹੀ ਆ। ਤੇ ਪਿੰਡ ਦਾ ਜਿੱਦਾਂ ਇਹ ਦੱਸਦੇ ਹੁੰਦੇ ਸੀ ਵੀ ਸਾਡਾ ਇਦਾਂ ਪਿੰਡ ਸੀ, ਇਦਾਂ ਘਰ ਸੀ, ਇਦਾਂ ਖੂਹ ਸੀ, ਇਦਾਂ ਛੱਪੜ ਹੁੰਦੇ ਸੀ, ਸਾਰਾ ਕੁਝ ਉਦਾਂ। ਥੋੜਾ ਮੋਟਾ ਹੁਣ ਬਹੁਤ ਸਮੇਂ ਨਾਲ ਜਿਹੜਾ ਚੀਜ਼ਾਂ ਦਾ ਫਰਕ ਪਿਆ, ਉਹ ਤਾਂ ਹਰ ਦੋਨਾਂ ਸਾਈਡਾਂ ਤੇ ਪਿਆ ਆ। ਸਮੇਂ ਨਾਲ ਥੋੜਾ ਬਹੁਤਾ ਤਾਂ ਹੁਣ ਜਿਵੇਂ ਕੱਚੇ ਘਰ ਹੁੰਦੇ ਸੀ ਉਹ ਪੱਕੇ ਹੋ ਗਏ, ਤੇ ਜਿਹੜੀਆਂ ਕੁਛ ਇੱਕ ਦਰਖਤ ਸੀਗੇ ਪੁਰਾਣੇ ਉਹ ਨਹੀਂ ਰਹੇ, ਤੇ ਬਾਕੀ ਸਾਰਾ ਕੁਝ ਉਦਾਂ ਹੀ। ਜਦੋਂ ਵਾਘਾ ਲੰਘੇ, ਆਪਾਂ ਵਾਘੇ ਤੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਾਲੀ ਸਾਈਡ ਤੇ ਆ ਗਏ, ਕੀ ਫੀਲਿੰਗ ਸੀ? ਫੀਲਿੰਗ ਬੜੀ ਮੈਂ ਦੱਸ ਨਹੀਂ ਸਕਦਾ ਜੀ। ਇੱਕ ਤਾਂ ਸਾਡੇ ਬਾਬੇ ਨਾਨਕ ਦੀ ਧਰਤੀ ਸੀ ਨਾ, ਤੇ ਦਿਲ ਕਰਦਾ ਸੀ ਵੀ ਇਹ ਧਰਤੀ ਦਾ ਮਿੱਟੀ ਦੇ ਕਣ ਨੂੰ ਚੁੰਮ ਲਈਏ, ਮੱਥੇ ਨਾਲ ਲਾਈਏ। ਤੇ ਜਿੱਥੇ ਸਾਡੇ ਬਾਬੇ ਨਾਨਕ ਦੀ ਧਰਤੀ ਸੀ, ਉੱਥੇ ਸਾਡੇ ਬਜ਼ੁਰਗਾਂ ਦੀ ਧਰਤੀ ਸੀ। ਸਾਡੇ ਮਤਲਬ ਬਾਬਾ ਜੀ ਮੇਰੇ ਡੈਡੀ ਹੁਣ ਇਹਨਾਂ ਦਾ ਵਰਤ ਹੁੰਦਾ ਇੱਥੇ, ਸਾਰਾ ਕੁਝ। ਸੋ ਬੜੀ ਵਧੀਆ ਫੀਲਿੰਗ ਸੀ। ਹਾਂਜੀ, ਬੜਾ ਵਧੀਆ, ਕੋਈ ਦਿੱਕਤ ਨਹੀਂ ਆਈ, ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਸਾਰਿਆਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਅਟੈਂਡ ਕੀਤਾ। ਤੇ ਸੜਕਾਂ, ਦਰਖਤ, ਖੇਤ ਉਹ ਵੀ ਉੱਦਾਂ ਦਾ ਹੀ ਆ ਕਿ ਬਾਗੇ ਵਾਲੇ ਗੇਟ ਤੋਂ ਇੱਧਰ ਤੇ ਇੱਧਰ ਕੋਈ ਫਰਕ ਨਹੀਂ ਜੀ। 15-20 ਮਿੰਟ ਪਹਿਲਾਂ ਪਿੱਛੇ ਅਟਾਰੀ ਕੋਲੇ ਚਾਹ ਪੀਤੀ ਸੀ, ਤੇ ਮੁੜ ਕੇ ਆ ਕੇ ਲਾਹੌਰ ਪੀ ਲਈ। ਕਿਆ ਬਾਤ ਹੈ। ਸਰਦਾਰ ਅਨਮੋਲ ਸਿੰਘ ਹੁਣੀ ਆਏ ਆ ਜੀ ਆਪਣੇ ਜੱਦੀ ਪਿੰਡ 277 ਨੰਗਲ ਦੇ ਵਿੱਚ, ਜਿਹੜਾ ਕਿ ਜ਼ਿਲ੍ਹਾ ਟੋਬਾ ਟੇਕ ਸਿੰਘ ਤਹਿਸੀਲ ਗੁਜਰਾਤ ਵਿੱਚ ਪੈਂਦਾ ਆ। ਇਹ ਪਿੰਡ ਪੈਂਸਲੇ ਦੇ ਬਿਲਕੁਲ ਨੇੜੇ ਆ। ਇੱਥੇ ਆਪਣੇ ਪਿੰਡ ਵਿੱਚ ਆਪਣੇ ਬਜ਼ੁਰਗਾਂ ਨਾਲ 75 ਸਾਲ ਬਾਅਦ ਆਏ ਆ, ਔਰ ਆਪਣੇ ਖੇਤ ਵੇਖਣ ਆਏ ਆ ਇੱਥੇ। ਇਹ ਮਰਬਾ ਨੰਬਰ ਕਿੰਨਾ ਆ ਜੀ? ਮਰਬਾ ਨੰਬਰ ਕਿੰਨਾ ਹੈ? 40 41 ਇਹ 38 ਨੰਬਰ ਆ। 41 ਆ 42 ਨੰਬਰ ਮਰਬਾ। ਕਦੇ ਸੋਚਿਆ ਸੀ ਵੀ ਇਹਦੇ ਮਾਲਕ ਜਿਹੜੇ 75 ਸਾਲ ਪਹਿਲੇ ਇੱਥੇ ਬੀਜਦੇ ਹੁੰਦੇ ਸੀ, ਅੱਜ ਜਾਣਗੇ? ਨਹੀਂ, ਕੋਈ ਨਹੀਂ ਸੋਚਿਆ। ਹਾਂਜੀ, ਅਸੀਂ ਤਾਂ ਹੁਣ ਕਾਹਦੇ ਮਾਲਕ ਆ ਜੀ, ਇਹ ਤਾਂ ਇਹਨਾਂ ਦਾ ਵੱਡਾ ਪਾਣਿਆ ਵੀ ਸਾਨੂੰ ਇਹਨਾਂ ਨੇ। ਮਾਲਕ ਬੇਸ਼ੱਕ ਹੋਣਦੇ ਆ ਜਾਂ ਹੈ, ਲੇਕਿਨ ਹੈਗੇ ਤਾਂ ਸੀ ਨਾ। ਨਹੀਂ ਕੋਈ ਨਹੀਂ ਜੀ, ਉਹ ਤਾਂ ਮਾਲਕ ਇਹ ਨੇ ਜੀ, ਇਹ ਭਾਜੀ ਹੁਣੀ ਮਾਲਕ ਨੇ। ਹਾਂਜੀ, ਮਾਲਕ ਰੱਬ ਹੈ ਜੀ।
ਇਹਨਾਂ ਦੇ ਕਿੰਨੇ ਮਾਲਕ ਆ ਕੇ ਚਲ ਗਏ ਜੀ। ਦੇਖੋ ਜੀ, ਮਾਲਕ ਬਦਲਦੇ ਰਹਿੰਦੇ, ਜ਼ਮੀਨ ਆਪਣੀ ਜਗ੍ਹਾ ਕਾਇਮ ਰਹਿੰਦੀ, ਉੱਥੇ ਹੀ ਰਹਿੰਦੀ, ਇਹ ਨਹੀਂ ਜਗ੍ਹਾ ਬਦਲਦੀ ਹੈਗੀ। ਇਹ ਦੁਨੀਆ ਦਾ ਦਸਤੂਰ ਹੈ। ਇਹ ਡਿਵਾਈਡ ਹੋਈ ਨਾ ਜ਼ਮੀਨ, ਕੁਛ ਭਾਈ ਮਜੀਦ ਉਹਨਾਂ ਕੋਲ ਆ ਗਈ, ਇਹਨਾਂ ਦੇ ਅੱਬੂ ਦਾ ਨਾਂ ਸੀ ਬਰਕਤ ਅਲੀ, ਚਾਚਾ ਹੀ ਸਾਡੇ ਬਜ਼ੁਰਗ ਸੀ। ਕੋਈ ਸਾਡੇ ਵਾਲਿਦ ਸਾਹਿਬ ਸੀ ਫੌਜੀ ਰਹਿਮਤ ਅਲੀ, ਉਹਨਾਂ ਕੋਲ ਚਲੀ ਗਈ। ਕੋਈ ਮੇਰੇ ਚਾਚਾ ਸ਼ਰੀਫ ਸੀ, ਉਹਨਾਂ ਕੋਲ ਚਲੀ ਗਈ। ਔਰ ਮੈਨੂੰ ਯਾਦ ਆ ਕਿ ਸਾਡੇ ਘਰ ਇੱਕ ਦਰਖਤ ਸੀ, ਨਿੰਮ ਦਾ ਦਰਖਤ, ਜਿਹੜੇ ਮੇਰੇ ਵਾਲਿਦ ਸਾਹਿਬ ਦੱਸਦੇ ਸੀ ਕਿ ਸਿੱਖਾਂ ਦੇ ਦੌਰ ਦਾ ਦਰਖਤ ਆ। ਔਰ ਉਹ ਇਤਨਾ ਬੜਾ ਦਰਖਤ ਸੀ ਕਿ ਅੱਧਾ ਪਿੰਡ ਉਹਦੇ ਨੀਚੇ ਚਾਲਾਂ ਬੈਠ ਕੇ ਖੇਲਦੇ ਹੁੰਦੇ ਸੀ, ਬੈਠਣਾ ਉੱਥੇ, ਖਾਣਾ ਪੀਣਾ। ਲੇਕਿਨ ਉਹ ਅਸੀਂ ਚਾਹੁੰਦੇ ਕਿ ਪੁਰਾਣਾ ਦੌਰ ਵਾਪਸ ਆ ਜਾਏ, ਉਹ ਨਹੀਂ ਆ ਰਿਹਾ। ਦੇਖੋ ਜੀ, ਜਿਹੜਾ ਟਾਈਮ ਲੰਘ ਗਿਆ ਦੁਬਾਰਾ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ, ਲੇਕਿਨ ਇਹ ਹੋ ਸਕਦਾ ਆ ਕਿ ਆਪਾਂ ਅਗਰ ਕੋਸ਼ਿਸ਼ ਕਰੀਏ ਤਾਂ ਆਪਾਂ ਉਹਦਾ ਜੀਣਾ ਸ਼ੁਰੂ ਕਰ ਦਈਏ। ਲੇਕਿਨ ਉਹ ਜੀਣ ਲਈ ਆਪਾਂ ਨੂੰ ਬਹੁਤ ਤਕਦੋ ਬੜੀ ਕੋਸ਼ਿਸ਼ ਕਰਨੀ ਪੈਂਦੀ ਆ, ਜਿਹੜੀ ਆਪਾਂ ਸੋਚ ਸਕਦੇ ਕਰ ਨਹੀਂ ਸਕਦੇ। ਬਿਲਕੁਲ ਸਰ ਜੀ, ਅਸੀਂ ਤਾਂ ਮੁਹੱਬਤਾਂ ਢੂੰਡ ਰਹੇ ਹਾਂ, ਲੇਕਿਨ ਉਹ ਕੁਝ ਲੋਕਾਂ ਦੀ ਵਜ੍ਹਾ ਨਾਲ ਮੁਹੱਬਤਾਂ ਦੂਰ ਚਲੀਆਂ ਗਈਆਂ, ਲੇਕਿਨ ਦਿਲਾਂ 'ਚ ਉਸ ਤਰ੍ਹਾਂ ਹੀ ਮੁਹੱਬਤਾਂ। ਪੁਲ ਸੀ ਨਾ ਜਿਹੜੇ ਨਹਿਰ ਕ੍ਰਾਸ ਕਰਕੇ ਰਾਣੀ ਚੱਕ ਪੁਲ, ਇਹ ਸਾਹਮਣੇ ਪੁਲ ਸੀ, ਨਵਾਂ ਪੁਲ ਖਤਮ ਕਰਕੇ ਨया ਪੁਲ ਬਣਿਆ। ਲੇਕਿਨ ਉਹ ਪੁਰਾਣਾ ਪੁਲ ਇਤਨਾ ਮਜ਼ਬੂਤ ਸੀ ਕਿ ਉਹ ਕਰੇਨਾਂ ਦਾ ਤੋੜ ਸੀ, ਕਰੇਨਾਂ ਟੁੱਟ ਗਈਆਂ। ਉਹ ਜਿਹੜੀ ਡੰਡੀ ਤੁਸੀਂ ਕਹਿੰਦੇ ਸੀ, ਉਹ ਇਹ ਨਾਲ ਅਗਲੇ ਮਰਬੇ ਨਾਲ ਡੰਡੀ ਆ ਰਹੀ ਸੀ, ਉਹ ਰਾਣੀ ਚੱਕ ਜਾਂਦੀ ਸੀ ਨਹਿਰ ਤੇ। ਮੇਰਾ ਤਾਂ ਇਹ ਵੀ ਦਿਲ ਕਰਦਾ ਜੀ, ਜਿਹੜੀ ਉਹ ਨਹਿਰ ਆ ਨਾ, ਅੱਛਾ, ਉਹ ਮੇਰਾ ਬਾਬਾ ਦੱਸਦਾ ਸੀ ਵੀ ਉਹਦੇ ਤੇ ਨਾ ਅੱਗੇ ਪਿੱਛੇ ਕਿੰਨੀ ਵਾਰੀ ਉਹਨੂੰ ਤਰ ਕੇ ਕ੍ਰਾਸ ਕਰ ਜਾਂਦਾ ਸੀ। ਅੱਛਾ, ਹਾਂਜੀ, ਕਿਉਂਕਿ ਉਹ ਇੱਥੇ ਨਹਿਰਾਂ ਤੇ ਹੀ ਰਹੇ ਸੀ। ਜ਼ਾਹਰਾ ਜੀ ਉਹਨਾਂ ਦਾ ਹਾਂਜੀ ਤਾਰੂ ਬਣੇ ਹੋ ਸੀ। ਤੇ ਦਿਲ ਤਾਂ ਮੇਰਾ ਵੀ ਕਰਦਾ ਚਾਰ ਕ ਚੁੱਭੀਆਂ ਮੈਂ ਵੀ ਲਾ ਲਵਾਂ। ਨੇੜੇ ਆ ਕਿ ਦੂਰ ਆ? ਨਹੀਂ ਨਹੀਂ, ਚੁੱਭੀ ਵਾਲਾ ਕੰਮ ਨਹੀਂ, ਹੁਣ ਉਹ ਕੱਪੜੇ ਕੁੱਪੜੇ ਲਾ ਕੇ, ਹਾਂਜੀ, ਹੁਣ ਚੁੱਭੀ ਵਾਲਾ ਕੰਮ ਔਖਾ ਹੋ ਜਾਣਾ ਜੀ, ਔਖਾ ਹੋ ਜਾਣਾ। ਹਾਂਜੀ, ਪਰ ਉਹ ਨਹਿਰ ਦੇ ਪਾਣੀ ਨੂੰ ਹੱਥ ਲਾ ਕੇ ਜ਼ਰੂਰ ਆਵਾਂਗੇ। ਹਾਂਜੀ ਅੱਜ ਬਿਲਕੁਲ ਜਿੱਥੇ ਆਪਾਂ ਖੜੇ ਆ ਨਾ ਚੌਕ ਦੇ ਵਿੱਚ, ਇੱਥੇ ਖੂਹ ਸੀ ਔਰ ਉਹ ਸਾਡੀ ਹੋਸ਼ 'ਚ ਬੰਦ ਹੋਇਆ, ਜਿਹੜਾ ਬੜਾ ਖੂਹ ਸੀ ਇੱਥੇ। ਉਧਰ ਇੱਕ ਸੀ ਈਸਾਈਆਂ ਦਾ ਖੂਹ ਸੀ। ਇਹ ਜਿਹੜਾ ਖੂਹ ਇੱਥੇ, ਜਿਹੜਾ ਤੁਹਾਡਾ ਖੂਹ ਸੀ ਹੋਇਆ ਸੀ, ਇਹ ਇਸ ਲਹਿੰਦੇ ਪਾਸੇ ਸੀ, ਈਸਾਈ ਰਹਿੰਦੇ, ਡੇਵਿਡ ਮਸੀਹ ਸੀ, ਮਾਈ ਸਰਦਾਰਾਂ ਸੀ, ਉਹਨਾਂ ਦਾ ਖੂਹ ਸੀ। ਤੇ ਉਹ ਜਿਹੜਾ ਈਸਾਈ ਰਹਿੰਦੇ ਸੀ, ਹਾਂਜੀ 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 ਹਾਂਜੀ, ਜਿਹੜਾ ਮੇਨ ਖੂਹ ਸੀ, ਮੇਨ ਖੂਹ ਇੱਥੇ ਸੀ, ਬੜਾ ਖੂਹ ਜਿਹੜਾ ਚੌਕ। ਤੁਹਾਡੇ ਘਰ ਇਸ ਸਾਈਡ ਤੇ ਸੀ, ਚੜ੍ਹਦੇ ਪਾਸੇ। ਇਹ ਘਰ ਵੀ ਸੀਗੇ, ਯਾਨੀ ਕਿ ਬੜਾ ਦਰਵਾਜ਼ਾ ਲੱਗਾ ਸੀ, ਜਿਹੜਾ ਨਾ ਪੁਰਾਣੀ ਹਵੇਲੀ ਸੀ। ਇਹ ਘਰ 'ਚ ਜਿਹੜਾ ਤੁਹਾਡੇ ਇੱਧਰ ਉਲਟੇ ਹੱਥ, ਇੱਧਰ ਸਿੱਧੇ ਹੱਥ ਦਾ ਘਰ। ਹਾਂਜੀ, ਇਹ ਮੇਨ ਚੌਕ ਜਿਹੜਾ ਜਿੱਥੇ ਖੂਹ ਦਾ ਇੱਥੇ ਖੂਹ ਹੁੰਦਾ ਸੀ, ਉਦੋਂ ਚੌਕਾਂ ਦੀ ਖੂਹ ਹੁੰਦੇ ਸੀ। ਇੱਥੇ ਸੀ ਚੌਕ 'ਚ ਹੁੰਦਾ ਸੀ ਖੂਹ, ਇੱਥੇ ਚੌਕ 'ਚ ਜਿੱਥੇ ਆਪਾਂ ਖੜੇ ਆ। ਹਾਂਜੀ, ਸੈਂਟਰ 'ਚ। ਉਹ ਖੂਹ ਦੀ ਵਜ੍ਹਾ ਤੋਂ ਕੋਨੇ ਵੀ ਛੱਡੇ ਹੁੰਦੇ ਸੀ। ਹਾਂਜੀ, ਪਰ ਤੁਹਾਡੇ ਪਿੰਡ 'ਚ ਨਾ ਪੰਜਾਬ ਦਾ ਕਲਚਰ ਹੈਗਾ, ਚਾਦਰਨੀ ਵਾਲੇ ਬਾਬੇ। 6000 ਆਬਾਦੀ ਹੈ ਇਸ ਪਿੰਡ ਦੀ, ਉਹ ਦੇਖੋ ਵੀ ਆਉਂਦੇ ਆ ਨਾ। ਔਰ 6000 ਆਬਾਦੀ ਹੈ ਇਸ ਵਕਤ ਜੀ, ਜਿਹਦੇ ਵਿੱਚੋਂ ਵੋਟਰ ਜਿਹੜੇ ਉਹ 3000 ਦੇ ਕਰੀਬ ਆ। ਸਾਰੇ ਚਾਦਰੇ ਪਾਉਂਦੇ ਗੋਹੇ ਵਾਲੀਆਂ ਰੇੜੀਆਂ ਵੀ ਬਾਹਰ ਖੜੀਆਂ ਹੈ। ਤਾਂ ਮੈਂ ਕਦੇ ਕਦੇ ਸ਼ੌਂਕੀਆ ਤੌਰ ਤੇ ਲਾ ਲੈਂਦਾ। ਜੀ ਜੀ, ਚਿੱਟੇ ਚਾਦਰੇ ਸੁੰਦਰ ਧਰਤੀ ਹਾਂਜੀ। ਹੈ ਗਲੀ ਕੈਂਟੇ ਕਰ ਦੇਣਾ ਲਾਂਬੀਆਂ। ਇਹ ਸਾਡਾ ਜਿਹੜਾ ਘਰ ਸੀ ਨਾ ਜੀ, ਉੱਥੇ ਵਾਲਿਦ ਸਾਹਿਬ ਦੱਸਦੇ ਕਿ ਸਿੱਖਾਂ ਦੇ ਦੌਰ ਦਾ ਨਿੰਮ ਦਾ ਦਰਖਤ ਸੀ, ਅੱਬਾ ਫਿਰ ਲੁਧਿਆਣੇ ਬੜਾ ਪੁਰਾਣਾ ਸੀ ਦਰਖਤ। ਉਹ ਬਾਅਦ ਦੇ ਵਿੱਚ ਫਿਰ ਉਹ ਕੱਟ ਦਿੱਤਾ ਗਿਆ। ਉਹ ਸਾਡੇ ਘਰ ਦੇ ਸੇਨ ਦੇ ਵਿੱਚ। ਦੇਖੀਆਂ ਤੁਹਾਡੀਆਂ ਵੀਡੀਓ ਇਹਨਾਂ ਨੇ? ਹਾਂ ਦੇਖੀਆਂ, ਤਾਂ ਹੀ ਮੈਂ ਪਛਾਣਦਾ ਬਾਬਾ ਫਕੀਰੀ ਹੈ। ਹੁਣ ਮੈਂ ਨਿਕਲ ਗਿਆ, ਹੁਣ ਗੱਲ ਨਹੀਂ। ਬਾਬੇ ਨਾਲ ਗੱਲ ਵੀ ਕੀਤੀ ਸੀ ਮੈਂ ਇੱਕ ਵਾਰ, ਬਾਬੇ ਨੂੰ ਚੇਤਾ ਨਹੀਂ ਹੁੰਦਾ, ਤੁਹਾਨੂੰ ਫੋਨ ਵੀ ਕੀਤਾ ਸੀ ਇੱਕ ਵਾਰ। ਅੱਛਾ, ਕਿਤੋਂ ਉਧਰੋਂ ਕੈਨੇਡਾ। ਚਲਿਏ ਜੀ, ਚਲੋ ਜੀ। ਹੁਣ ਮੇਰੇ ਫੋਟੋ ਖਿੱਚ ਲੈ ਪਿੰਡ ਦੇ ਨੂੰ ਦੇਈ। ਹਾਂਜੀ ਮਿਲਿਓ ਜੀ, ਮਿਲਿਓ ਸਾਰੇ ਮਿਲੋ, ਆਜੋ ਬਾਬੇ ਨੂੰ, ਬਾਬੇ ਫਕੀਰ ਨੂੰ ਲੱਗੇ ਆਜੋ। ਆ ਮਿਲੋ ਜੀ ਬਾਬੇ ਨੂੰ। ਬਾਬੇ ਨੂੰ ਮਿਲੋ ਜੀ, ਹਮ ਉਮਰ ਹੋ ਤੁਸੀਂ ਯਾਰ ਹੋ। ਬਾਬਾ ਵੀ ਆਉਣਾ। ਉੱਠ ਕੇ ਪਾਓ ਜੀ। ਇਹ ਜੰਡਿਆਲੀ ਘਵਾੜੇ ਵਾਲੇ ਆ। ਅੱਛਾ ਬਾਬਾ ਜੀ, ਓਕੇ। ਅੱਲਾਹ ਕਰਮ ਕਰੇ, ਰੱਬ ਦਾ ਕਰਮ ਚਾਹੀਦਾ ਜੀ। ਕਿਤੇ ਤੇ ਕੱਲ ਨਹੀਂ ਟਾਲੀ। ਹਾਂਜੀ, ਅੱਛਾ ਅੱਛਾ, ਤੂੰ ਹੀ ਯਾਰ ਦੇਖੀ ਜਾਂਦਾ ਸੰਗਦਾ ਯਾਰ। ਮੇਲਾ ਜੱਫੀ ਪਾ ਕੇ ਮਿਲੋ ਸਾਰੇ ਮਿਲੋ ਯਾਰ। ਇਹ ਸਾਡਾ ਵੀਰ ਆ, ਸਾਡਾ ਭਰਾ ਆ ਯਾਰ। ਉਹ ਸੰਗੀ ਜਾਂਦਾ ਉਦਾਂ ਹੀ। ਨਹੀਂ 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 ਸਰ, ਪਾਣੀ ਦਾ ਕੋਕ ਲੈ ਕੇ ਆਣਾ। ਨਹੀਂ 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 ਭਾਜੀ, ਮੈਂ ਪਿੰਡ ਦਾ ਨਾ ਉਹ ਘਰ ਵਾਲੀ ਜਿਹੜੀ ਟੂਟੀ ਦਾ ਪਾਣੀ ਉਹ ਭਰ ਕੇ ਲੈ ਜਾਂਦੇ, ਉਹ ਮੈਂ ਕੈਨੇਡਾ ਲੈ ਜਾਂਦਾ। ਦੱਸਿਓ ਜੀ ਜਾ ਕੇ। ਸਾਰੀਆਂ ਸਾਡੀਆਂ ਭੈਣਾਂ ਮਾਵਾਂ ਉੱਥੇ ਜਿਹੜੀਆਂ
ਹਾਂਜੀ ਦਾ ਸਾਡੀਆਂ ਭੈਣਾਂ ਆ ਹਾਂਜੀ ਸਲਾਮ ਤੋਂ ਸਾਡਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਿੰਡ ਜਾ ਕੇ ਕਹਿਣਾ ਹਾਂਜੀ ਹਾਂਜੀ ਬਾਬਾ ਜੀ ਫੋਟੋ ਹੁਣ ਤੇਰੇ ਨਾਲ ਖਿੱਚੋਗੇ ਉੱਥੇ ਬਣ ਜੂ ਵੀਡੀਓ। ਹਾਂ